ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਸਰੋਤਿਓ, ਅੱਜ ਮਾਰਚ ਦੀ 2 ਤਰੀਕ ਆ ਤੇ ਦਿਨ ਸੋਮਵਾਰ ਆ। ਦੁਨੀਆ ਦੇ ਵਿੱਚ ਕੀ ਕੁਝ ਵਾਪਰਿਆ, ਜਿਸ ਤਰ੍ਹਾਂ ਆਪਾਂ ਫਰਾਈਡੇ ਨੂੰ ਡਿਸਕਸ ਕੀਤਾ ਸੀ ਇਰਾਨ ਦੇ ਸੰਬੰਧ ਦੇ ਵਿੱਚ, ਤੇ ਇੱਕ ਕੈਨੇਡਾ ਨੂੰ ਲੈ ਕੇ ਬਹੁਤ ਹੀ ਇੰਪੋਰਟੈਂਟ ਖਬਰ ਆ ਜੋ ਆਪਾਂ ਸਾਂਝੀ ਕਰਨੀ ਆ। ਸੋ ਬੜੇ ਧਿਆਨ ਦੇ ਨਾਲ ਸੁਣਿਓ ਤੇ ਵੱਧ ਤੋਂ ਵੱਧ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਨੂੰ ਕਹੋ ਵੀ ਰੇਡੀਓ ਟਿਊਨ ਇਨ ਕਰ ਲਓ। ਜਿਹੜੇ ਜਿਹੜੇ ਵੀ ਸਾਡੀ ਫ੍ਰੀਕੁਐਂਸੀਜ਼ ਆ, ਜਾਂ ਤੁਸੀਂ ਆਈਫੋਨ ਜਾਂ ਐਂਡਰੋਇਡ ਦੀ ਐਪਸ ਦੇ ਉੱਤੇ ਐਪ ਡਾਊਨਲੋਡ ਕਰ ਲਓ ਤੇ ਜਾਂ YouTube ਦੇ ਉੱਤੇ ਤੁਸੀਂ ਲਾਈਵ ਦੇਖ ਸਕਦੇ ਹੋ। ਸੋ ਫਰਾਈਡੇ ਆਪਾਂ ਜਦੋਂ ਗੱਲਬਾਤ ਕਰਦੇ ਸੀ, ਆਪਾਂ ਦੱਸਿਆ ਸੀ ਵੀ ਹੋ ਸਕਦਾ ਵੀਕਐਂਡ ਦੇ ਵਿੱਚ ਇਰਾਨ ਦੇ ਉੱਤੇ ਅਟੈਕ ਹੋ ਜਾਵੇ। ਸੋ ਉਹੀ ਕੁਝ ਵਾਪਰਿਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਯੂਐਸ ਮਿਲਟਰੀ ਵਨ ਆਫ ਦਾ ਦੁਨੀਆ ਦੀ ਬੈਸਟ ਮਿਲਟਰੀ ਆ, ਗ੍ਰੇਟੈਸਟ ਮਿਲਟਰੀ ਇਨ ਦਾ ਵਰਲਡ ਹੈਗੀ ਆ, ਤੇ ਅਸੀਂ ਵੀ ਵਿਲ ਵੀ ਨੌਕਿੰਗ ਦਾ ਕ੍ਰੈਪ ਆਊਟ ਆਫ ਇਰਾਨ। ਹਜੇ ਕਹਿੰਦੇ ਬਿਗ ਵੇਵ ਆਣੀ ਹੈਗੀ ਆ। ਇਰਾਨ ਦਾ ਜਿਹੜਾ ਸੁਪਰੀਮ ਲੀਡਰ ਸੀ ਆਇਤੁੱਲਾ ਖਮੈਨੀ, ਉਸ ਦੀ ਵੀ ਮੌਤ ਹੋ ਗਈ। ਉਸ ਤੋਂ ਬਿਨਾਂ ਕਈ ਜਨਰਲ, ਹੋਰ ਉਹਨਾਂ ਦੇ ਡਿਫੈਂਸ ਮਿਨਿਸਟਰ, ਸਾਬਕਾ ਰਾਸ਼ਟਰਪਤੀ, ਕਈ ਇਸ ਵੇਲੇ ਜਿਹੜੇ ਆ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਤੇ ਜੋ ਇਰਾਨ ਦੇ ਆਲੇ ਦੁਆਲੇ ਮੁਲਕ ਹੈਗੇ ਆ 4 ਜਾਂ 5, ਖਾਸ ਕਰਕੇ ਸਾਊਦੀ ਅਰੇਬੀਆ, ਕੁਵੈਤ, ਇਜ਼ਰਾਈਲ, ਉਹਨਾਂ ਦੇ ਉੱਤੇ ਵੀ ਇਰਾਨ ਵੱਲੋਂ ਅਟੈਕ ਕੀਤੇ ਗਏ ਹੈਗੇ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਹਜੇ ਬਿਗੇਸਟ ਸਰਪ੍ਰਾਈਜ਼ ਆਣਾ ਹੈਗਾ ਆ। ਅਰਬ ਕੰਟਰੀਜ਼ ਜਿਹੜੀਆਂ ਹੈਗੀਆਂ ਬਹਿਰੀਨ, ਜਾਰਡਨ, ਕੁਵੈਤ, ਕਤਰ ਤੇ ਯੂਏ, ਉਹ ਸਾਰੇ ਜਿਹੜੇ ਸਰਪ੍ਰਾਈਜ਼ ਆ ਵੀ ਕਿਸ ਤਰ੍ਹਾਂ ਉਹਨਾਂ ਨੂੰ ਇਰਾਨ ਵਾਲਿਆਂ ਨੇ ਉਹਨਾਂ ਦੇ ਉੱਤੇ ਅਟੈਕ ਕੀਤਾ ਹੈਗਾ ਆ। ਲਗਭਗ 100% ਜਿਹੜੀਆਂ ਫਲਾਈਟਸ ਆ ਉਹ ਬੰਦ ਆ। ਬਹੁਤ ਸਾਰੇ ਲੋਕ ਹਜ਼ਾਰਾਂ ਦੀ ਗਿਣਤੀ 'ਚ ਫਸੇ ਹੋਏ ਹੈਗੇ ਆ। ਏਅਰਪੋਰਟਸ ਦੇ ਉੱਤੇ ਉਹਨਾਂ ਨੂੰ ਹੋਟਲਾਂ ਦੇ ਵਿੱਚ ਰੱਖਿਆ ਗਿਆ ਹੈਗਾ ਆ, ਕਿਉਂਕਿ ਇਰਾਨੀਅਨਸ ਨੇ ਇੱਕ ਅਪਾਰਟਮੈਂਟ ਹਾਊਸ ਤੇ ਇੱਕ ਹੋਟਲ ਦੇ ਉੱਤੇ ਵੀ ਜਿਹੜਾ ਅਟੈਕ ਕੀਤਾ ਹੈਗਾ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਲੀਡਰਸ਼ਿਪ ਉੱਥੇ ਚੇਂਜ ਹੋਣੀ ਚਾਹੀਦੀ ਆ। ਤੇ ਕਿੰਨੀ ਕੁ ਜਲਦੀ ਚੇਂਜ ਹੁੰਦੀ ਆ ਇਹਦੇ ਤੇ ਹੁਣ ਦੇਖਦੇ ਆ। ਪਰ ਸੋ ਫਾਰ ਜਿੰਨੀਆਂ ਕੁ ਖਬਰਾਂ ਆਈਆਂ ਹੈਗੀਆਂ, ਇਰਾਨ ਦੇ ਵਿੱਚ ਕਹਿੰਦੇ ਵੀ 550 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਇੱਕ ਸਕੂਲ ਦੇ ਉੱਤੇ ਵੀ ਮਿਜ਼ਾਈਲ ਡਿੱਗੀ ਸੀ। 5 ਸਾਡੇ ਜਿਹੜੇ ਅਮਰੀਕਨ ਫੌਜੀ ਆ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। ਬੇਸ ਜਿਹੜੇ ਅਮਰੀਕਨ ਆ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਹਮਲੇ ਆ ਉਹ ਹੋਏ ਹੈਗੇ ਆ। ਜੀ ਜੀ। ਬਿਲਕੁਲ, ਆਪਰੇਸ਼ਨ ਜਿਹੜਾ ਜੀ ਐਪਿਕ ਫਿਊਰੀ ਨਾਮ ਦਿੱਤਾ ਗਿਆ, ਜਿਹੜਾ ਯੂਐਸ ਤੇ ਇਜ਼ਰਾਈਲ ਦੇ ਸਾਂਝੇ ਤੌਰ ਦੇ ਉੱਤੇ ਜਿਹੜੇ ਜੁਆਇੰਟ ਸਟ੍ਰਾਈਕਸ ਆ ਉਹ ਕੀਤੀਆਂ ਗਈਆਂ। 28 ਫਰਵਰੀ ਨੂੰ ਇਹ ਜਿਹੜਾ ਆਪਰੇਸ਼ਨ ਆ ਉਹ ਸ਼ੁਰੂ ਕੀਤਾ ਜਿਹੜਾ ਹੋ ਜਾਂਦਾ ਆ, ਤੇ ਇਹਦੇ ਵਿੱਚ ਹਰਜੋਤ ਸਿੰਘ ਜੀ ਦੇਖਿਆ ਜਾਂਦਾ ਵੀ ਉਹਨਾਂ ਇਲਾਕਿਆਂ ਦੇ ਉੱਤੇ ਖਾਸ ਕਰਕੇ ਹਮਲਾ ਹੁੰਦਾ ਆ ਵੀ ਜਿੱਥੇ ਮੰਨਿਆ ਜਾਂਦਾ ਵੀ ਇਰਾਨ ਦੀਆਂ ਨਿਊਕਲੀਅਰ ਸਾਈਟਸ ਆ, ਜਿਨ੍ਹਾਂ ਨੂੰ ਪਿਛਲੇ ਸਾਲ ਜੂਨ ਦੇ ਵਿੱਚ ਵੀ ਟਰੰਪ ਹੋਣਾ ਨੇ ਨਸ਼ਟ ਕੀਤਾ ਸੀ B-2 ਬੋਂਬਰਸ ਤੋਂ ਵੱਡੇ ਜਿਹੜੇ ਉਹ ਬੰਬ ਸੁੱਟ ਕੇ। ਜਸਟੀਫਾਈ ਕੀਤਾ ਜਾ ਰਿਹਾ ਆ ਇਜ਼ਰਾਈਲ ਤੇ ਅਮਰੀਕਾ ਦੇ ਜਿਹੜਾ ਉਹ ਦੁਆਰਾ, ਕਹਿੰਦੇ ਜੀ ਇਹ ਪ੍ਰੀਐਮਪਟਿਵ ਸਟ੍ਰਾਈਕ ਸੀਗੀਆਂ ਇਰਾਨ ਦੇ ਉੱਤੇ, ਕਿਉਂਕਿ ਇਹ ਨਿਊਕਲੀਅਰ ਵੈਪਨ ਬਣਾਉਣ ਦੇ ਬਿਲਕੁਲ ਕਗਾਰ ਦੇ ਉੱਤੇ ਸੀਗੇ, ਤੇ ਮਿਜ਼ਾਈਲ ਦੇ ਜਿਹੜੇ ਥ੍ਰੈਟ ਆ ਇਹਨਾਂ ਵੱਲੋਂ ਜ਼ਿਆਦਾ ਜਿਹੜੇ ਉਹ ਆ ਰਹੇ ਸੀਗੇ। ਉਹ ਜਿਹੜੀ ਗੱਲਬਾਤ ਚੱਲ ਰਹੀ ਸੀ, ਓਮਾਨ ਵਾਲੇ ਨੇ ਇਹ ਦੱਸਿਆ ਸੀਗਾ ਵੀ ਇਹ ਤਾਂ ਮੰਨ ਗਏ ਸੀਗੇ ਵੀ ਅਸੀਂ ਕੋਈ ਵੀ ਐਨਰਿਚਡ ਯੂਰੇਨੀਅਮ ਉਹਦਾ ਸਟਾਕ ਪਾਈਲ ਰੱਖਾਂਗੇ ਨਹੀਂ, ਜਿੱਦਾਂ ਤੁਸੀਂ ਮੰਗ ਕਰ ਰਹੇ ਹੋ ਇਰਾਨ ਦੇ ਕੋਲੋਂ। ਇਰਾਨ ਦਾ ਜਿਹੜਾ ਸੁਪਰੀਮ ਲੀਡਰ ਆ ਆਇਤੁੱਲਾ ਅਲੀ ਖਮਨਾਈ, ਉਹਦੇ ਨਾਲ ਉਸਦੀ ਜਿਹੜੀ ਧੀ, ਉਸਦਾ ਜਵਾਈ, ਉਸਦੇ ਜਿਹੜੇ ਦੋਤੇ ਆ, ਉਹ ਨਾ ਦੀ ਜਿੱਥੇ ਉਹਦੀ ਰਿਹਾਇਸ਼ ਸੀਗੀ ਉੱਥੇ ਜਦੋਂ ਹਮਲੇ ਕੀਤੇ ਗਏ, 에ਅਰ ਸਟ੍ਰਾਈਕ ਕੀਤੇ ਗਏ, ਤਾਂ ਉਸ ਦੀ ਮੌਤ ਹੋਈ ਆ। ਓਬਵੀਅਸਲੀ ਉੱਥੋਂ ਦੇ ਲੋਕ ਉਸ ਨੂੰ ਜਿਹੜੇ ਉਹ ਮਾਰਟਰ, ਸ਼ਹੀਦ ਦੇ ਤੌਰ ਦੇ ਉੱਤੇ ਦੇਖ ਰਹੇ ਆ। ਇਹ ਪਤਾ ਲੱਗਾ ਸੀਗਾ ਵੀ ਜਿਹੜਾ ਪੁਤਿਨ ਆ ਉਸਨੇ ਇਸ ਨੂੰ ਨਿਕਲਣ ਦੇ ਲਈ ਰਸਤਾ ਜਿਹੜਾ ਉਹ ਦੱਸਿਆ ਸੀਗਾ ਵੀ ਤੂੰ ਨਿਕਲ ਸਕਦਾ। ਜਿਹੜਾ ਪਤਾ ਸੀਗਾ ਬੇਸਿਕਲੀ ਪੁਤਿਨ ਨੂੰ ਵੀ ਇਹਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਜਾ ਸਕਦਾ, ਪਰ ਉਹਨੇ ਨਾ ਕਰ ਦਿੱਤੀ ਸੀਗੀ ਆਇਤੁੱਲਾ ਨੇ ਵੀ ਨਹੀਂ, ਮੈਂ ਜਿਹੜਾ ਉਹ ਛੱਡ ਕੇ ਨਹੀਂ ਜਾਣਾ ਹੈਗਾ। ਸੋ ਇਹ ਜਿਹੜੀ ਇਲਾਕੇ ਦੀ ਜਿਹੜੀ ਹਰਜੋਤ ਸਿੰਘ ਜੀ ਹਿਸਟਰੀ ਹੈ, ਇਲਾਕੇ ਦੀ ਜਿਹੜੀ ਕੌਨਫਲਿਕਟ ਦੀ ਜਿਹੜੀ ਸਿਚੁਏਸ਼ਨ ਆ, ਇਹ ਕਾਫੀ ਜ਼ਿਆਦਾ ਗੁੰਝਲਦਾਰ ਆ। ਇਸ ਨੂੰ ਆਸਾਨੀ ਦੇ ਨਾਲ ਸਮਝਣਾ ਜਾਂ ਇਹਦੇ ਵਿੱਚ ਗ੍ਰੇ ਏਰੀਆ ਬਹੁਤ ਜਿਹੜੇ ਉਹ ਤਰੀਕੇ ਦਾ ਜਿਹੜਾ ਦੇਖਣ ਨੂੰ ਮਿਲਦਾ ਆ। ਪਰ ਅਮਰੀਕਾ ਤੇ ਇਜ਼ਰਾਈਲ ਨੇ ਇਹੀ ਕਿਹਾ ਆ ਵੀ ਨਹੀਂ, ਇਹਨਾਂ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਆਪਣੇ ਲੋਕਾਂ ਦੇ ਉੱਤੇ, ਪ੍ਰੋਟੈਸਟਰਸ ਨੂੰ ਮਾਰਿਆ ਆ, ਇਸ ਲਈ ਜਿਹੜਾ ਉਹ ਆਪਾਂ ਕਰ ਰਹੇ ਹਾਂ
ਪਰ ਤੁਸੀਂ ਇਹ ਦੇਖ ਲਓ ਹਰਜੋਤ ਸਿੰਘ ਜੀ, ਧੱਕਾ ਤਾਂ ਗਾਜ਼ਾ 'ਚ ਵੀ ਹੋ ਰਿਹਾ, ਧੱਕਾ ਤਾਂ ਹੋਰ ਕਈ ਥਾਵਾਂ ਤੇ ਵੀ ਹੋ ਰਿਹਾ, ਪਰ ਆਬਵੀਅਸਲੀ ਇਹ ਗੱਲਾਂ ਜਿਹੜੀਆਂ ਸਿਲੈਕਟਿਵ ਹੁੰਦੀਆਂ, ਇਹ ਡਿਪਲੋਮੈਸੀ, ਇਹ ਆਰਡਰ ਜਿਹੜਾ ਆ ਕਿਸ ਤਰੀਕੇ ਦੇ ਨਾਲ ਹੋਣਾ ਆ। ਈਰਾਨ ਨੇ ਆਪਣੀਆਂ ਜਿਹੜੀਆਂ ਕੁਛ ਬੈਲਿਸਟਿਕ ਮਿਜ਼ਾਈਲਸ ਆ, ਉਹ ਵੀ ਜਿਹੜੀਆਂ ਉਹ ਚਲਾਈਆਂ, ਕੁਛ ਆਂਢੀ ਗੁਆਂਢੀ ਮੁਲਕਾਂ 'ਚ ਇਜ਼ਰਾਈਲ ਤੱਕ ਵੀ ਜਿਹੜੀਆਂ ਉਹ ਪਹੁੰਚੀਆਂ ਆ। ਇਜ਼ਰਾਈਲ ਨੇ ਆਇਰਨ ਡੋਮ ਦੇ ਨਾਲ ਇੱਕ ਨਵੀਂ ਜਿਹੜੀ ਲੇਜ਼ਰ ਵਾਲੀ ਜਿਹੜੀ ਉਪਕਰਨ ਆ ਉਹ ਵਰਤਿਆ ਆ, ਜਿਹਦੇ ਵਿੱਚ ਹਰਜੋਤ ਸਿੰਘ ਜੀ ਰਸਤੇ 'ਚ ਆ ਰਹੀਆਂ ਮਿਜ਼ਾਈਲਾਂ ਨੂੰ ਹਵਾ ਦੇ ਵਿੱਚ ਲੇਜ਼ਰ ਵੈਪਨ ਦੇ ਨਾਲ ਕਹਿ ਲਓ ਵੀ ਨਸ਼ਟ ਕਰਨ ਦੀ ਜਿਹੜੀ ਆ ਉਹ ਵੀਡੀਓਜ਼ ਵੀ ਜਿਹੜੀਆਂ ਉਹ ਸਾਹਮਣੇ ਆਈਆਂ ਆ। ਕਤਰ, ਬਹਿਰੀਨ, ਕੁਵੈਤ, UAE, ਜਾਰਡਨ, ਇਹਨਾਂ ਦੇ ਉੱਤੇ ਜਿਹੜੇ US ਦੇ ਕੋਲੀਸ਼ਨ ਮਿਲਟਰੀ ਜਿਹੜੀ ਬੇਸਿਸ ਆ, ਉਹਨਾਂ ਉੱਤੇ ਸੈਂਕੜੇ ਹੀ ਜਿਹੜੀਆਂ ਮਿਜ਼ਾਈਲਸ ਆ ਇਜ਼ਰਾਈਲ ਦੇ ਦੁਆਰਾ ਛੱਡੀਆਂ ਜਿਹੜੀਆਂ ਗਈਆਂ ਆ। ਹਰਜੋਤ ਸਿੰਘ ਜੀ ਯਾਦ ਹੋਣਾ, ਜਦੋਂ 12 ਦਿਨ ਦੀ ਲੜਾਈ ਹੋਈ ਸੀਗੀ ਪਿਛਲੇ ਸਾਲ ਦੇ ਵਿੱਚ, ਜੂਨ 2025 'ਚ, ਉਹਦਾ ਨਾਂ ਆਪਰੇਸ਼ਨ ਰਾਈਜ਼ਿੰਗ ਲਾਇਨ ਕਰਕੇ ਜਿਹੜਾ ਉਹ ਰੱਖਿਆ ਗਿਆ ਸੀਗਾ। ਈਰਾਨ ਨੇ ਉਦੋਂ ਵੀ 150 ਬੈਲਿਸਟਿਕ ਮਿਜ਼ਾਈਲਸ, 100 ਡਰੋਨ ਜਿਹੜੇ ਆ ਉਹ ਛੱਡੇ ਸੀਗੇ, ਜਿਹਦੇ ਨਾਲ ਇਜ਼ਰਾਈਲ ਦਾ ਆਇਰਨ ਡੋਮ ਡਿਫੈਂਸ ਸਿਸਟਮ ਕਾਫੀ ਜ਼ਿਆਦਾ ਅੰਗੇਜ ਜਿਹੜਾ ਹੋਇਆ ਸੀ। ਜਿਸ ਦਿਨ 28 ਤਰੀਕ ਨੂੰ ਹਮਲਾ ਹੁੰਦਾ ਆ ਈਰਾਨ ਦੇ ਉੱਤੇ, ਉਸ ਤੋਂ ਥੋੜੇ ਦਿਨ ਪਹਿਲਾਂ ਹੀ ਜਿਹੜਾ ਈਰਾਨ ਦਾ ਫੋਰਨ ਮਿਨਿਸਟਰ ਆ ਅਰਗਾਚੀ, ਉਹ ਇੰਡੀਆ ਦੇ ਵਿੱਚ ਸੀ। ਉੱਥੇ ਉਹਨੇ ਗੱਲਬਾਤ ਕਰਦੇ ਹੋਏ ਇਹ ਕਿਹਾ ਸੀਗਾ ਵੀ ਜੇ ਈਰਾਨ ਦੇ ਉੱਤੇ ਹਮਲਾ ਹੁੰਦਾ ਹੈ ਤੇ ਈਰਾਨ US ਤੇ ਉਹਨਾਂ ਥਾਵਾਂ ਦੇ ਉੱਤੇ ਹਮਲੇ ਜਿਹੜੇ ਉਹ ਕਰੂਗਾ ਜਿੱਥੇ-ਜਿੱਥੇ ਇਹਨਾਂ ਦੇ ਅੱਡੇ ਸਾਡੇ ਇਰਦ ਗਿਰਦ ਹੈਗੇ ਆ, ਤੇ ਕਹਿੰਦੇ ਇਟ ਵਿਲ ਬੀ ਫੇਅਰ ਗੇਮ। ਸੋ ਉਹਨਾਂ ਨੇ ਪਹਿਲਾਂ ਹੀ ਜਿਹੜਾ ਉਹ ਦੱਸਿਆ ਹੋਇਆ ਸੀ। ਸਾਊਦੀ ਹੋ ਗਿਆ, ਜਿਹੜਾ ਇਹਦੇ ਵਿੱਚ ਬਹਿਰੀਨ ਵਾਲੇ, ਉਹਨਾਂ ਸਾਰਿਆਂ ਨੇ, ਓਮਾਨ ਵਾਲੇ ਹਰਜੋਤ ਸਿੰਘ ਜੀ ਉਹੀ ਰਹੇ ਆ ਜਿਨ੍ਹਾਂ ਨੇ ਅਮਰੀਕਾ ਨੂੰ ਤੇ ਕੋਲੀਸ਼ਨ ਫੋਰਸਿਸ ਨੂੰ ਉਹਨਾਂ ਦੀ ਜਿਹੜੀ ਹਵਾਈ ਕਹਿ ਸਕਦੇ ਹਾਂ ਵੀ ਸਪੇਸ ਆ, ਏਅਰ ਸਪੇਸ ਆ, ਉਸ ਨੂੰ ਵਰਤਣ ਤੋਂ ਨਾ ਜਿਹੜੀ ਉਹ ਕੀਤੀ ਹੋਈ ਸੀ, ਕਿਉਂਕਿ ਇਹ ਵਿਚੋਲਗਰੀ ਦੀ ਭਾਵਨਾ ਦੇ ਨਾਲ ਆਪਸ ਦੇ ਵਿੱਚ ਨੈਗੋਸ਼ੀਏਟ ਕਰਵਾ ਰਹੇ ਸੀਗੇ। ਤੇ ਇਹਨਾਂ ਦਾ ਜਿਹੜਾ ਫੋਰਨ ਮਿਨਿਸਟਰ ਉਹ ਖਾਸਾ ਨਾਰਾਜ਼ ਸੀਗਾ, ਕਹਿੰਦੇ ਵੀ ਅਜੇ ਕੱਲ ਤਾਂ ਜੇ ਗੱਲਬਾਤ ਹੋ ਕੇ ਹੀ ਆ ਤੇ ਤੁਸੀਂ ਜਿਹੜਾ ਆਲਰੇਡੀ ਹਮਲਾ ਇਸ ਦੇ ਉੱਤੇ ਜਿਹੜਾ ਉਹ ਕਰ ਦਿੱਤਾ। ਸੋ ਜਿੱਦਾਂ ਤੁਸੀਂ ਦੱਸਿਆ ਵੀ ਰਾਸ਼ਟਰਪਤੀ ਨੇ ਕਿਹਾ ਵੀ ਇਹ ਕੰਮ ਮੁੱਕਿਆ ਨਹੀਂ ਆ ਅਜੇ ਤਾਂ ਹੋਰ ਵੀ ਵੱਡਾ ਕੰਮ ਜਿਹੜਾ ਹੋਣਾ, ਸਰਪ੍ਰਾਈਜ਼ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਦੇਵਾਂਗੇ। ਕੁਵੈਤ ਦੇ ਵਿੱਚ ਅਮਰੀਕਾ ਦੇ 2 ਜਹਾਜ਼, ਕੁਵੈਤ ਦੀ ਜਿਹੜੀ ਐਂਟੀ ਏਅਰ ਡਿਫੈਂਸ ਸਿਸਟਮ ਆ ਉਹਨੇ ਜਿਹੜੇ ਉਹ ਸਿੱਟ ਦਿੱਤੇ, ਉਹ ਪਾਇਲਟਸ ਸੁਰੱਖਿਅਤ ਉਸ ਦੇ ਵਿੱਚੋਂ ਨਿਕਲਣ 'ਚ ਕਾਮਯਾਬ ਜਿਹੜੇ ਉਹ ਹੋਏ ਹੈਗੇ ਆ। ਸੋ ਇਸ ਵਾਰ ਸੈਂਕੜਿਆਂ ਤੋਂ ਹਜ਼ਾਰਾਂ ਦੇ ਜਿਹੜਾ ਕਹਿ ਲਓ ਵੀ ਸੰਖਿਆ ਦੇ ਵਿੱਚ ਈਰਾਨ ਵਾਲਿਆਂ ਨੇ ਰਿਟੈਲੀਏਸ਼ਨ ਮਿਜ਼ਾਈਲਸ, ਡਰੋਨਸ ਦੇ ਨਾਲ ਜਿਹੜੀ ਉਹ ਕੀਤੀ ਆ। ਸੋ ਇਹ ਜਿਹੜਾ ਇਲਾਕਾ ਆ, ਗਲਫ ਦਾ ਜਿਹੜਾ ਇਲਾਕਾ ਆ, ਅਰਬ ਵਰਲਡ ਆ, ਮਿਡਲ ਈਸਟ ਜਿਹੜਾ ਨਾਮ ਦਿੱਤਾ ਹੋਇਆ ਇਸ ਪੂਰੇ ਇਲਾਕੇ ਨੂੰ, ਇੱਥੇ ਇਸ ਟਾਈਮ ਸਿਚੁਏਸ਼ਨ ਖਾਸੀ ਜ਼ਿਆਦਾ ਜਿਹੜੀ ਉਹ ਮਾੜੀ ਆ। ਉਧਰ ਹਜ਼ਬੁੱਲਾ ਜਿਹੜੇ ਵਾਲੇ ਆ ਲਬਨਾਨ ਤੋਂ, ਉਹਨਾਂ ਨੇ ਇਜ਼ਰਾਈਲ ਦੇ ਇਲਾਕਿਆਂ ਦੇ ਵਿੱਚ ਕੁਛ ਜਿਹੜੀਆਂ ਮਿਜ਼ਾਈਲਸ ਆ ਉਹ ਵੀ ਲਾਂਚ ਕੀਤੀਆਂ। ਇਜ਼ਰਾਈਲ ਨੇ ਉਸ ਦੀ ਜਿਹੜੀ ਉਹ ਜਵਾਬੀ ਕਾਰਵਾਈ ਕੀਤੀ ਜਿਹੜੀ ਉਹ ਹੈਗੀ ਆ। UK ਵਾਲੇ ਕਹਿ ਰਹੇ ਆ ਵੀ ਜਿਹੜੀ ਰਾਇਲ ਏਅਰ ਫੋਰਸ ਆ, ਉਹਨਾਂ ਨੇ ਜਿਹੜਾ ਆਪਣਾ ਸਾਈਪਰਸ ਦਾ ਬੇਸ ਆ, ਉੱਥੇ ਵੀ ਇਰਾਨੀਅਨ ਡਰੋਨ ਦੇ ਨਾਲ ਉੱਥੇ ਉਹਨਾਂ ਨੇ ਹਮਲਾ ਕੀਤਾ, ਜਿਸ ਤੋਂ ਬਾਅਦ 'ਚ ਉਹਨਾਂ ਨੇ ਡਿਫੈਂਸਿਵ ਪੋਸਚਰ ਦੇ ਵਿੱਚ ਉਹਨਾਂ ਨੂੰ ਖਤਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਹੈਗੀ ਆ। ਸੋ ਕਾਫੀ ਜਿਹੜੇ ਇਸ ਟਾਈਮ ਮੁਲਕ ਹਰਜੋਤ ਸਿੰਘ ਜੀ ਇਸ ਲੜਾਈ ਦੇ ਵਿੱਚ ਕਹਿ ਲਓ ਵੀ ਸ਼ਾਮਲ ਹੋ ਚੁੱਕੇ ਆ, ਕੋਈ ਵਲੰਟੀਅਰਲੀ ਤੇ ਕੋਈ ਇਨਵਲੰਟੀਅਰਲੀ ਉਹਨਾਂ ਨੂੰ ਇਸ ਲੜਾਈ ਦਾ ਜਿਹੜਾ ਹਿੱਸਾ ਆ ਉਹ ਬਣਨਾ ਪੈ ਰਿਹਾ ਹੈਗਾ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਹੁਣ ਕਲੀਅਰ ਨਹੀਂ ਹੈਗਾ ਵੀ ਕੌਣ ਉਸ ਮੁਲਕ ਨੂੰ ਜਿਹੜਾ ਲੀਡ ਕਰ ਰਿਹਾ ਹੈਗਾ। ਕਹਿੰਦੇ ਵੀ ਡੋਂਟ ਨੋ ਈਵਨ ਹੂ ਇਜ਼ ਲੀਡਿੰਗ ਨਾਓ। 49 ਲੀਡਰ ਦੇ ਕਰੀਬ ਕਹਿੰਦੇ ਅਸੀਂ ਸਰਚ ਕੀਤੇ ਆ, ਵੀ ਪਤਾ ਨਹੀਂ ਚੱਲ ਰਿਹਾ ਕਿਹੜਾ ਹੈਗਾ ਜਾਂ ਕਿਹੜਾ ਨਹੀਂ ਹੈਗਾ। ਬਹੁਤ ਸਾਰੇ ਮਾਰੇ ਜਾ ਚੁੱਕੇ ਹੈਗੇ ਆ। ਉਹਨਾਂ ਨੇ ਈਰਾਨ ਦੇ ਸੰਬੰਧ ਦੇ ਵਿੱਚ ਇਹ ਕਿਹਾ ਵੀ ਮਿਲਟਰੀ ਐਕਸ਼ਨ ਤੋਂ ਬਿਨਾਂ ਕੋਈ ਉਹਨਾਂ ਨਾਲ ਡੀਲ ਕਰਨ ਦਾ ਮਕਸਦ ਨਹੀਂ ਬਣਦਾ ਸੀ। ਕੋਸ਼ਿਸ਼ ਜ਼ਰੂਰ ਕੀਤੀ ਗਈ ਆ। ਇਹ ਕਹਿੰਦੇ ਲੜਾਈ ਜਿਹੜੀ ਆ 37 ਸਾਲ, 47 ਸਾਲ, 50 ਸਾਲ ਬੈਕ ਜਾਂਦੀ ਹੈਗੀ ਆ। ਜਦੋਂ 1979 'ਚ ਰੈਵੋਲੂਸ਼ਨ ਆਇਆ ਸੀ, ਉਸ ਟਾਈਮ ਦੇ ਉੱਤੇ ਜਿਹੜੇ ਇਹ ਸਾਰੇ ਖਮੈਨੀ ਦੇ ਬੰਦੇ ਸੀਗੇ, ਇਹਨਾਂ ਨੇ ਅਮਰੀਕਨ ਹੋਸਟੇਜ ਵੀ ਬਣਾ ਰੱਖੇ। 1 ਸਾਲ ਉਹਨਾਂ ਨੂੰ ਹੋਸਟੇਜ ਬਣਾ ਕੇ ਰੱਖਿਆ ਸੀ। ਐਮਬੈਸੀ ਤੇ US ਦੀ ਤੇ ਅਟੈਕ ਕੀਤਾ ਸੀ। ਸੋ ਬਹੁਤ ਸਾਰੇ ਜਿਹੜੇ ਅਮਰੀਕਾ ਦੇ ਵਿੱਚ ਕਈ ਮੈਂ ਦੇਖਦਾ ਵੀ ਪੰਜਾਬੀ ਜਾਂ ਸਿੱਖ ਵੀ ਆ, ਉਹ ਈਰਾਨ ਦਾ ਸਾਥ ਲੈ ਰਹੇ ਆ। ਉਹ ਇਹ ਨਹੀਂ ਦੇਖਦੇ ਵੀ ਕੀ ਕੁਝ ਵਾਪਰਿਆ ਸੀ ਇਸ ਮੁਲਕ ਦੇ ਨਾਲ ਜਦੋਂ ਇਹਨਾਂ ਦੇ 40 ਦੇ ਕਰੀਬ ਜਿਹੜੇ ਹੋਸਟੇਜ ਆ ਉਹਨਾਂ ਨੇ ਬਣਾ ਰੱਖੇ ਸੀ। ਪਿਛਲੇ ਦਿਨਾਂ 'ਚ ਜਿੰਨੇ ਪ੍ਰੋਟੈਸਟ ਹੋਏ ਆ, ਉੱਥੇ ਹਜ਼ਾਰਾਂ ਦੀ ਗਿਣਤੀ 'ਚ ਇਰਾਨੀਅਨ ਜਿਹੜੇ
ਸਟੂਡੈਂਟ ਸੀ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਸੋ ਟਰੰਪ ਨਹੀਂ ਇਹ ਕਹਿੰਦੇ ਆ ਵੀ ਜਿਹੜਾ ਉੱਥੇ ਦਾ ਇੱਕ ਰੂਥਲੈਸ ਡਿਕਟੇਟਰ ਸੀ ਸੁਲੇਮਾਨੀ, ਉਹਨੂੰ ਤਾਂ ਮੈਂ ਪਹਿਲੀ ਟਰਮ ਦੇ ਵਿੱਚ ਮਾਰ ਮੁਕਾਇਆ ਸੀ। ਇਸ ਵਾਰੀ ਜਿਹੜਾ ਆ ਅਸੀਂ ਬਾਕੀ ਦੇ ਜਿਹੜੇ ਆ ਉਹ ਸਾਰੇ ਮੁਕਾ ਦੇਣੇ ਹੈਗੇ ਆ। ਇੰਡੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਹੁਣ ਫਸੇ ਹੋਏ ਆ, ਨਾ ਤਾਂ ਉਹ ਇਰਾਨ ਦੇ ਹੱਕ 'ਚ ਕੋਈ ਸਟੇਟਮੈਂਟ ਦਿੰਦੇ ਆ ਤੇ ਨਾ ਹੀ ਉਹ ਅਮਰੀਕਾ ਦੇ ਹੱਕ ਦੇ ਵਿੱਚ ਚੁੱਪ ਬੈਠੇ ਆ। ਪਾਕਿਸਤਾਨ ਦੇ ਵਿੱਚ ਕੁਝ ਬੇਵਕੂਫ ਲੋਕਾਂ ਨੇ ਪਾਕਿਸਤਾਨ ਸਥਿਤ ਇੱਕ ਅਮਰੀਕਾ ਦੀ ਅੰਬੈਸੀ ਦੇ ਉੱਤੇ ਅਟੈਕ ਕਰ ਦਿੱਤਾ। ਸੋ ਅਮਰੀਕਨ ਜਿਹੜੇ ਫੌਜੀ ਆ, ਤੁਹਾਨੂੰ ਪਤਾ ਵੀ ਅੰਬੈਸੀਆਂ ਦੇ ਵਿੱਚ ਹੁੰਦੇ ਹੈਗੇ ਆ ਸਿਕਿਉਰਿਟੀ ਦੇ, ਉਹਨਾਂ ਨੇ ਫਿਰ 6 ਦੇ ਕਰੀਬ ਜਿਹੜੇ ਲੋਕ ਆ ਉਹ ਗੋਲੀਆਂ ਨਾਲ ਮਾਰ ਵੀ ਦਿੱਤੇ ਆਪਣੇ ਆਪ ਨੂੰ ਬਚਾਉਣ ਦੇ ਲਈ। ਜਿੰਨੀ ਕੁ ਅਪਡੇਟ ਹੁਣ ਤੱਕ ਆ, ਕੁਛ ਜਿਹੜੇ ਜਹਾਜ਼ ਆ ਅਮਰੀਕਾ ਦੇ ਉਹ ਕ੍ਰੈਸ਼ ਵੀ ਹੋਏ ਹੈਗੇ ਆ, ਪਰ ਉਹ ਕੁਵੈਤ ਵੱਲੋਂ ਹੋਏ ਆ। ਕਹਿੰਦੇ ਕੁਵੈਤ ਵਾਲਿਆਂ ਨੇ ਬਾਈ ਮਿਸਟੇਕ ਜਿਹੜੇ ਆ ਅਮਰੀਕਾ ਦੇ ਜਿਹੜੇ ਮਿਲਟਰੀ ਏਅਰਕ੍ਰਾਫਟ ਸੀ ਉਹਨਾਂ ਨੂੰ ਸਿੱਟ ਲਿਆ ਹੈਗਾ ਆ। 3 ਜਿਹੜੇ ਇਦਾਂ ਕਨਫਰਮ ਕੀਤੇ ਜਾ ਰਹੇ ਆ। 555 ਦੇ ਕਰੀਬ ਜਿਹੜੇ ਲੋਕ ਆ ਹੁਣ ਤੱਕ ਈਰਾਨ 'ਚ ਮਾਰੇ ਜਾ ਚੁੱਕੇ ਹੈਗੇ ਆ। ਇਜ਼ਰਾਈਲ ਤੇ ਹਿਜ਼ਬੁੱਲਾ ਜੋ ਆ ਉਹ ਇੱਕ ਦੂਜੇ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਅਟੈਕ ਕਰ ਰਹੇ ਹੈਗੇ ਆ। ਜੋ ਆਫੀਸ਼ੀਅਲ ਸਪੋਕਸਮੈਨ ਹੈਗਾ ਕੁਵੈਤ ਮਿਨਿਸਟਰੀ ਆਫ ਡਿਫੈਂਸ ਦਾ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਕਈ ਜਿਹੜੇ ਯੂਐਸ ਦੇ ਵਾਰ ਪਲੇਨ ਆ ਉਹ ਕ੍ਰੈਸ਼ ਹੋਏ ਹੈਗੇ ਆ। ਸੋ ਕਈ ਜਿੱਦਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਵੀ 3 ਦੇ ਕਰੀਬ ਇਹ ਦੱਸੇ ਜਾ ਰਹੇ ਹੈਗੇ ਆ। ਸੋ ਉੱਥੇ ਸਿਚੁਏਸ਼ਨ ਬਹੁਤ ਟੈਂਸ ਆ, ਹਜ਼ਾਰਾਂ ਦੇ ਕਰੀਬ ਲੋਕ ਸਟਕ ਹੋਏ ਹੈਗੇ ਆ। ਕੱਲ ਵੀ ਸਾਨੂੰ ਕਾਫੀ ਸਰੋਤਿਆਂ ਦੀਆਂ ਕਾਲਸ ਆਈਆਂ ਸੀਆਂ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ, ਖਾਸ ਕਰਕੇ ਦੁਬਈ ਜਾਂ ਉਹਨਾਂ ਮੁਲਕਾਂ ਨੇ ਇਹ ਕਹਿਤਾ ਵੀ ਜਿਹੜੇ ਹੋਟਲਾਂ 'ਚ ਅਸੀਂ ਫ੍ਰੀ ਰੱਖਾਂਗੇ, ਅਸੀਂ ਹੀ ਖਰਚਾ ਦੇਵਾਂਗੇ, ਉਹਨਾਂ ਨੂੰ ਖਾਣਾ ਪਾਣੀ ਦੇਵਾਂਗੇ, ਪਰ ਕਈ ਹੋਟਲਾਂ ਦੇ ਉੱਤੇ ਵੀ ਜਿਹੜੀਆਂ ਮਿਜ਼ਾਈਲ ਆ ਉਹ ਡਿੱਗੀਆਂ ਹੈਗੀਆਂ। ਪਰ ਉਸ ਨੂੰ ਦੇਖਦੇ ਹੋਏ ਹੁਣ ਜਿਹੜੀ ਸਟੇਟ ਡਿਪਾਰਟਮੈਂਟ ਆ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਤੁਹਾਡੇ ਰਿਸ਼ਤੇਦਾਰ ਹੈਗੇ ਆ ਨਾ, ਉਹਨਾਂ ਨੂੰ ਯੂਐਸ ਦੀ ਸਟੇਟ ਡਿਪਾਰਟਮੈਂਟ ਨੂੰ ਕੰਟੈਕਟ ਕਰਨਾ ਚਾਹੀਦਾ ਵੀ ਸਾਡੇ ਰਿਸ਼ਤੇਦਾਰ, ਕੱਲ ਇੱਕ ਭੈਣ ਜੀ ਦਾ ਫੋਨ ਆਇਆ ਸੀ ਵੀ ਮੇਰੇ ਪੇਰੈਂਟਸ ਆ, ਕੋਈ ਪਤਾ ਨਹੀਂ ਚੱਲ ਰਿਹਾ, ਨਾ ਉਹਨਾਂ ਨੂੰ ਕੋਈ ਇੰਗਲਿਸ਼ ਜ਼ਿਆਦਾ ਆਉਂਦੀ ਆ, ਸਿਟੀਜ਼ਨ ਆ ਉੱਥੇ ਸਟਕ ਆ। ਫਿਰ ਅਸੀਂ ਉਹਨਾਂ ਨੂੰ ਕਿਹਾ ਸੀ ਸਟੇਟ ਡਿਪਾਰਟਮੈਂਟ ਕਾਲ ਕਰੋ। ਉਹਨਾਂ ਨੇ ਇਹ ਕਿਹਾ ਵੀ ਸਟੇਟ ਡਿਪਾਰਟਮੈਂਟ ਨੇ ਵੀ ਅਸੀਂ ਨਾਮ ਲਿਖ ਰਹੇ ਆ, ਕਿਹੜੇ ਹੋਟਲ 'ਚ ਰਹਿ ਰਹੇ ਆ, ਤੇ ਜਦੋਂ ਹੀ ਕੁਛ ਨੰਬਰ ਆਏ ਤੇ ਫਿਰ ਉਹ ਉਹਨਾਂ ਨੂੰ ਕੋਸ਼ਿਸ਼ ਕਰਨਗੇ ਉੱਥੋਂ ਕੱਢਣ ਦੀ, ਜਿਹੜੇ ਅਮਰੀਕਨ ਸਿਟੀਜ਼ਨ ਹੈਗੇ ਆ। ਸੋ ਇਹ ਜ਼ਰੂਰ ਧਿਆਨ ਰੱਖੋ ਵੀ ਤੁਸੀਂ ਇਨਫੋਰਮ ਜ਼ਰੂਰ ਕਰ ਦਿਓ ਯੂਐਸ ਦੀ ਸਟੇਟ ਡਿਪਾਰਟਮੈਂਟ ਨੂੰ ਜੇ ਕੋਈ ਵੀ ਤੁਹਾਡਾ ਰਿਸ਼ਤੇਦਾਰ, ਦੋਸਤ, ਮਿੱਤਰ ਮਿਡਲ ਈਸਟ ਦੇ ਵਿੱਚ ਜਿਹੜਾ ਬਾਈ ਏਅਰ ਜਾ ਰਿਹਾ ਸੀ ਉਹ ਫਸਿਆ ਹੋਇਆ ਹੈਗਾ, ਤਾਂ ਕਿ ਅਮਰੀਕਨਸ ਨੂੰ ਪਤਾ ਹੋਵੇ। ਤੁਹਾਨੂੰ ਪਤਾ ਹੀ ਹੈ ਵੀ ਜਦੋਂ ਕੋਵਿਡ ਹੋਇਆ ਸੀ ਉਸ ਟਾਈਮ ਦੇ ਉੱਤੇ ਕਿੰਨੇ ਜ਼ਿਆਦਾ ਜਿਹੜੇ ਲੋਕ ਸੀ ਇਹ ਦੂਜੇ ਮੁਲਕਾਂ ਤੋਂ ਚੱਕ ਕੇ ਲਿਆਏ ਸੀ। ਸੋ ਉਹਦੇ ਲਈ ਉਹਨਾਂ ਨੇ ਸਪੈਸ਼ਲ ਐਮਰਜੈਂਸੀ ਅਬਰੋਡ ਦਾ ਨੰਬਰ ਵੀ ਦਿੱਤਾ ਹੈ। ਤੁਸੀਂ ਯੂਐਸ ਤੇ ਜੇ ਕੈਨੇਡਾ ਤੋਂ ਕਾਲ ਕਰਨੀ ਹੈਗੀ ਆ, ਨੰਬਰ ਨੋਟ ਕਰ ਲਿਓ 1-888 407 4747। ਜੇ ਕੋਈ ਵੀ ਉੱਥੇ ਫਸਿਆ ਹੋਇਆ ਮਿਡਲ ਈਸਟ ਦੇ ਵਿੱਚ ਅਮਰੀਕਨ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਹੈਗੇ ਆ, ਜ਼ਰੂਰ ਪਲੀਜ਼ ਉਹਨਾਂ ਨੂੰ ਇਸ ਨੰਬਰ ਦੇ ਉੱਤੇ ਕਾਲ ਕਰੋ, ਜਾਂ ਕਹਿੰਦੇ ਨੀਅਰੈਸਟ ਯੂਐਸ ਅੰਬੈਸੀ ਤੇ ਕੌਂਸੂਲੇਟ। ਉਹ ਪਤਾ ਨਹੀਂ ਉਹ ਚੱਕ ਸਕਣ ਜਾਂ ਨਾ ਚੱਕ ਸਕਣ, ਕਿਉਂਕਿ ਉੱਥੇ ਤਾਂ ਹੁਣ ਜੰਗ ਲੱਗੀ ਹੋਈ ਆ, ਪਰ ਇਹ ਨੰਬਰ ਜ਼ਰੂਰ ਉਹਨਾਂ ਨੇ ਅਨਾਉਂਸ ਕੀਤਾ। ਜਿਹੜੇ ਓਵਰਸੀਜ਼ ਆ ਉਹ 202 501 4444 ਇਹ ਜਿਹੜਾ ਇੱਥੇ ਵਾਸ਼ਿੰਗਟਨ ਦੇ ਵਿੱਚ ਆਫਿਸ ਹੈਗਾ ਆ। ਸੋ ਉੱਥੇ ਤੁਸੀਂ ਜਿਹੜਾ ਰਿਪੋਰਟ ਕਰੋ। ਕਈਆਂ ਦੇ ਹੋ ਸਕਦਾ ਕਹਿੰਦੇ ਪਾਸਪੋਰਟ ਵਗੈਰਾ ਵੀ ਗੁਆਚੇ ਹੋਣ, ਉਹ ਵੀ ਇਸੇ ਨੰਬਰ ਤੇ ਕਾਲ ਕਰ ਸਕਦੇ 202 501 4444। ਤੇ ਕਿਸੇ ਨੂੰ ਘਾਬਰਨ ਦੀ ਗੱਲ ਨਹੀਂ ਹੈਗੀ। ਮੋਸਟਲੀ ਜਿਹੜੇ ਉਹ ਮੁਲਕ ਹੈਗੇ ਆ ਈਰਾਨ ਦੇ ਆਲੇ ਦੁਆਲੇ ਜਿੰਨੇ ਵੀ ਉਹਨਾਂ ਦੀਆਂ, ਕਿਉਂਕਿ 에ਅਰਲਾਈਨਸ ਆਪਾਂ ਦੇਖਦੇ ਹਾਂ ਕਤਰ 에ਅਰਵੇਜ਼ ਤਾਂ ਬਹੁਤ ਜਨਤਾ ਜਾਂਦੀ ਹੈਗੀ ਆ। ਸੋ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਿੰਨੀ ਵੀ ਜਲਦੀ ਹੋ ਸਕਿਆ ਆਪਾਂ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਉੱਥੋਂ ਕੱਢਣ ਦੀ, ਪਰ ਉੱਥੇ ਦੇ ਮੁਲਕਾਂ ਨੇ ਇਹ ਕਹਿ ਦਿੱਤਾ ਵੀ ਅਸੀਂ ਉਹਨਾਂ ਦੇ ਹੋਟਲ, ਖਾਣ ਪੀਣ ਦਾ ਪ੍ਰਬੰਧ ਵਧੀਆ ਕਰ ਰਹੇ ਹਾਂ। ਪਰ ਇਹ ਜਿਹੜੇ ਪਰਿਵਾਰ ਦੀ ਕਾਲ ਆਈ ਸੀ ਉਹ ਵਿਚਾਰੇ ਵੈਜੀਟੇਰੀਅਨ ਵੀ ਸੀ। ਸੋ ਸਾਤੋਂ ਕੰਟੈਕਟ ਨਹੀਂ ਹੋਇਆ, ਕਿਉਂਕਿ ਦੁਬਈ ਦੇ ਵਿੱਚ ਤਾਂ ਗੁਰਦੁਆਰਾ ਸਾਹਿਬ ਵੀ ਹੈਗਾ। ਜਾਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਅੰਬੈਸੀ ਵਾਲਿਆਂ ਨੂੰ ਕਹੋ ਵੀ ਆਹ ਸਿਚੁਏਸ਼ਨ ਆ ਵੀ ਉੱਥੇ ਤੁਸੀਂ ਕੰਟੈਕਟ ਕਰੋ। ਸੋ ਸਟੇਟ ਡਿਪਾਰਟਮੈਂਟ ਨੇ ਇਹ ਨੰਬਰ ਦਿੱਤੇ ਆ। ਜੇ ਹੋਰ ਵੀ ਕੋਈ ਫਸਿਆ ਹੋਇਆ ਹੈਗਾ ਆ, ਜੇ ਕੋਈ ਫਿਕਰਮੰਦ ਆ, ਤੇ ਇਸ ਨੰਬਰ ਦੇ ਉੱਤੇ ਕਾਲ ਕਰਕੇ ਆਪਣਾ ਜਿਹੜੀ ਲੋਕੇਸ਼ਨ ਤੇ ਨਾਮ, ਪਾਸਪੋਰਟ ਵਗੈਰਾ ਉਹ ਲਿਖਾ ਸਕਦੇ ਆ, ਤਾਂ ਕਿ ਨੈਕਸਟ ਟਾਈਮ ਜੇ ਅਮਰੀਕਾ ਨੇ ਉੱਥੋਂ ਬੰਦਿਆਂ ਨੂੰ ਕੱਢਣਾ ਹੋਇਆ ਤੇ ਉਹ ਪ੍ਰਾਇੋਰਟੀ ਬੇਸ ਤੇ ਉੱਥੋਂ ਕੱਢ ਲੈਣਗੇ। ਜੀ। ਇਹ ਨਹੀਂ ਆ ਵੀ ਹੁਣ ਅਮਰੀਕਾ ਨੇ ਇਹਨਾਂ ਦੇ ਮਾਰਤੇ ਤੇ ਖੌਰੇ ਉੱਥੇ ਸ਼ਾਇਦ ਰਜੀਮ ਚੇਂਜ ਹੋਣਾ। ਰਜੀਮ ਚੇਂਜ ਦੇ ਲਈ ਇਹਨਾਂ ਕੋਲ ਕੋਈ ਬੰਦਾ ਇੱਥੇ ਮੌਜੂਦ ਨਹੀਂ ਆ। 50 ਸਾਲ ਤੋਂ ਜਿਹੜਾ ਸ਼ਾਹ ਬਾਹਰ ਆ, ਉਹ ਹੁਣ ਕਹਿੰਦਾ ਵੀ ਮੈਨੂੰ ਉੱਥੇ ਜਿਹੜਾ ਉਹ ਲਾ ਦਿਓ। ਲਾ ਕਿੱਦਾਂ ਦੇਣਗੇ ਤੈਨੂੰ ਉੱਥੇ?
ਇਹਦੇ ਤੇ ਇਹੀ ਨਹੀਂ ਪਤਾ ਲੱਗ ਰਿਹਾ ਵੀ ਉੱਥੇ ਕੰਟਰੋਲ ਕਿਹਨਾਂ ਦਾ ਆ। ਜੋ ਲੱਗ ਰਿਹਾ ਵੀ ਜਿਹੜੇ ਖਾਮੇਨਾਈ ਤੇ ਜਿਹੜੇ ਮੌਜੂਦਾ ਉੱਥੋਂ ਦੀ ਸਰਕਾਰ ਕਹਿ ਲਓ ਜਾਂ ਜਿਹੜਾ ਉਹਨਾਂ ਦਾ ਚੱਲ ਰਿਹਾ ਆ ਵੀ ਉਹੀ ਕਿਤੇ ਨਾ ਕਿਤੇ ਕੰਟਰੋਲ 'ਚ ਆ। ਇਹਨਾਂ ਦੀ ਇੱਕ ਚੀਜ਼ ਜਿਹੜੀ ਈਰਾਨ ਵਾਲਿਆਂ ਦੀ ਇਹ ਦੇਖੀ ਜਾਂਦੀ ਆ ਵੀ ਉਹ ਇੱਕ ਤੋਂ ਬਾਅਦ 'ਚ 4-5 ਜਾਣੇ ਆਪਣੇ ਆਪ ਚੇਨ ਆਫ ਕਮਾਂਡ ਉਹਨਾਂ ਨੇ ਬਣਾਈ ਆ, ਜੇ ਇੱਕ ਮਰ ਗਿਆ, ਦੂਜਾ ਮਰ ਗਿਆ, ਤੀਜਾ ਮਰ ਗਿਆ, ਵੀ ਉਹਦੀ ਥਾਂ ਦੇ ਉੱਤੇ ਕੌਣ-ਕੌਣ ਜਿਹੜਾ ਉੱਥੇ ਆ ਜਾਊਗਾ। ਸੋ ਉਸ ਤਰੀਕੇ ਦੇ ਨਾਲ ਉਹ ਕਰ ਰਹੇ ਆ। ਸੋ ਇੱਕ ਸੁਪਰੀਮ ਲੀਡਰ ਜਾਂਦਾ ਆ, ਦੂਜਾ ਆ ਜਾਂਦਾ ਆ, ਉਹਨੂੰ ਜੇ ਉਹ ਬਾਅਦ 'ਚ ਉਹਨੂੰ ਵੀ ਚੱਕ ਦਿੰਦੇ ਆ, ਫਿਰ ਉਹ ਤੀਜਾ ਜਿਹੜਾ ਉਹ ਪਹਿਲਾਂ ਹੀ ਰੈਡੀ ਜਿਹੜਾ ਉਹ ਹੁੰਦਾ ਆ। ਸੋ ਖਾਮੇਨਾਈ ਦੇ ਤੌਰ ਦੇ ਉੱਤੇ ਰਮਦਾਨ ਦਾ ਉੱਥੇ ਮੌਕਾ ਚੱਲ ਰਿਹਾ ਹਰਜੋਤ ਸਿੰਘ ਜੀ। ਇੱਕ ਇਹਨਾਂ ਨੇ ਗੁੱਸਾ ਵੀ ਜ਼ਾਹਰ ਕੀਤਾ ਈਰਾਨ ਵਾਲਿਆਂ ਨੇ, ਕਹਿੰਦੇ ਵੀ ਅਸੀਂ ਜਿੰਨੇ ਵੀ ਮੁਸਲਿਮ ਮੁਲਕ ਆ ਉਹਨਾਂ ਤੋਂ ਬੜੇ ਨਿਰਾਸ਼ ਆ ਵੀ ਕਿਸੇ ਨੇ ਵੀ ਸਾਡਾ ਜਿਹੜਾ ਇਸ ਦੇ ਵਿੱਚ ਸਾਥ ਨਹੀਂ ਦਿੱਤਾ ਹੈਗਾ ਇਸ ਪੂਰੇ ਮਾਮਲੇ 'ਚ, ਖਾਸ ਕਰਕੇ ਉਦੋਂ ਹਰਜੋਤ ਸਿੰਘ ਜੀ। ਹੁਣ ਇਹ ਨਾ ਸੋਚੋ ਵੀ ਕਿਤੇ ਵਾਕਿਆ ਹੀ ਲੋਕਾਂ ਦੀ ਕਿਤੇ ਪ੍ਰੋਟੈਸਟਰਸ ਨੂੰ ਬਚਾਉਣ ਖਾਤਰ ਕਿਤੇ ਅਮਰੀਕਾ ਵਾਲਿਆਂ ਨੇ ਤੇ ਇਜ਼ਰਾਈਲ ਵਾਲਿਆਂ ਨੇ ਇਹ ਹਮਲੇ ਕਰ ਦਿੱਤੇ ਆ। ਇਹ ਕੋਈ ਇਹਨਾਂ ਦਾ ਇਸ ਚੀਜ਼ ਦੇ ਵਿੱਚ ਇਦਾਂ ਦਾ ਮੁੱਦਾ ਨਹੀਂ ਹੁੰਦਾ। ਹੁਣ ਜੋ ਗਾਜ਼ਾ ਦੇ ਵਿੱਚ ਹੋ ਰਿਹਾ ਤੇ ਕੋਈ ਲੁਕਿਆ ਛਿਪਿਆ ਤਾਂ ਹੈ ਨਹੀਂ, ਜੋ ਯੂਕਰੇਨ ਦੇ ਵਿੱਚ ਹੋ ਰਿਹਾ ਉਹਦੇ ਵਿੱਚ ਤਾਂ ਕੋਈ ਲੁਕਿਆ ਛਿਪਿਆ ਹੈ ਨਹੀਂ ਆ। ਇਹ ਤਾਂ ਉਹੀ ਆ ਵੀ ਜਿਹਦਾ 70-100 ਆ, ਉਹ ਜਿਹੜਾ ਤਕੜਾ ਆ ਉਹ ਇਸ ਟਾਈਮ ਆਪਣੀਆਂ ਮਨਮਰਜ਼ੀਆਂ ਕਰ ਰਿਹਾ ਆ। ਚਾਹੇ ਤੁਸੀਂ ਦੇਖ ਲਓ ਵੀ ਪਾਕਿਸਤਾਨ ਵਾਲੇ ਅਫਗਾਨਿਸਤਾਨ ਤੇ ਹਮਲਾ ਕਰ ਰਹੇ ਹੋਣ, ਚਾਹੇ ਯੂਕਰੇਨ ਦੇ ਉੱਤੇ ਰਸ਼ੀਆ ਵਾਲੇ ਕਰ ਰਹੇ ਹੋਣ, ਤੇ ਹੁਣ ਈਰਾਨ ਦੇ ਦੁਆਲੇ ਹੋਏ ਆ, ਵੈਨੇਜ਼ੁਏਲਾ ਵਾਲਾ ਵੀ ਚੱਕ ਲਿਆਂਦਾ। ਸੋ ਜਿਸਕੀ ਲਾਠੀ ਉਸਕੀ ਭੈਂਸ। ਇਸ ਟਾਈਮ ਮੌਕੇ ਦੀ ਜਿਹੜੀ ਇਸ ਟਾਈਮ ਡਿਪਲੋਮੇਸੀ ਇਹੀ ਜਿਹੜੀ ਉਹ ਚੱਲ ਰਹੀ ਆ, ਜਿਹਦਾ ਜ਼ੋਰ ਆ ਉਹ ਅਗਲਾ ਜ਼ੋਰ ਆਪਣਾ ਦਿਖਾ ਰਿਹਾ ਹੈਗਾ ਆ। ਲੇਟਲੀ ਚਾਈਨਾ ਵਾਲਿਆਂ ਨੇ ਹਰਜੋਤ ਸਿੰਘ ਜੀ ਅਮਰੀਕਾ ਦੇ ਬਹੁਤ ਸਾਰੇ ਜਿਹੜੇ ਕਹਿ ਲਓ ਵੀ ਜਿਹੜੇ ਆਰਮੀ ਦੀ ਇੰਸਟਾਲੇਸ਼ਨਸ ਆ, ਕਿੱਥੇ ਕਿਹੜੀ ਚੀਜ਼ ਆ, ਉਹਨਾਂ ਦੀਆਂ ਕੁਛ ਜਿਹੜੀਆਂ ਕਹਿ ਲਓ ਵੀ ਗੁਪਤ ਟਿਕਾਣੇ ਆ, ਉਹਨਾਂ ਨੂੰ ਜਨਤਕ ਜਿਹੜਾ ਉਹਨਾਂ ਨੇ ਕਰ ਦਿੱਤਾ। ਸੋ ਈਰਾਨ ਵਾਲਿਆਂ ਨੂੰ ਬੇਸਿਕਲੀ ਉਹ ਅਫੀਸ਼ੀਅਲੀ ਇੱਕ ਹਿਸਾਬ ਦੇ ਨਾਲ ਇਸ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਉਦਾਂ ਵੈਸੇ ਕਈ ਵਾਰੀ ਇਹਨਾਂ ਦੀ ਯਾਰੀ ਵੀ ਸਮਝ ਨਹੀਂ ਆਈ ਵੀ ਇੱਕ ਪਾਸੇ ਕੱਟੜ ਧਾਰਮਿਕ ਬੰਦੇ ਜਿਹੜੇ ਈਰਾਨ ਦਾ ਜਿਹੜਾ ਆ, ਤੇ ਦੂਜੇ ਪਾਸੇ ਜਿਹੜੇ ਪੂਤਿਨ ਤੇ ਹਾਂਜੀ ਉਹ ਵੀ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਇਹ ਚੱਕਰ ਕਿਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਹੈਗੀ ਆ। ਆਈ ਥਿੰਕ ਮੋਸਟਲੀ ਉਹ ਮਤਲਬ ਐਨਮੀ ਆਫ ਦਾ ਐਨਮੀ ਇਜ਼ ਆਵਰ ਫਰੈਂਡ, ਉਹ ਚੀਜ਼ ਬਣ ਜਾਂਦੀ ਆ ਵੀ ਵੈਸਟ ਦੇ ਉਲਟ ਆਪਾਂ ਚੱਲਣਾ ਤੇ ਇਸ ਕਰਕੇ ਆਪਾਂ ਸਾਰੇ ਜਾਣੇ ਇਕੱਠੇ ਆ। ਪਰ ਤੁਸੀਂ ਦੇਖ ਲਓ ਵੀ ਈਰਾਨ ਏਡਾ ਵੱਡਾ ਮੁਲਕ ਆ, ਨਾਰਥ ਕੋਰੀਆ ਉਹਦੇ ਮੁਕਾਬਲੇ ਕਿੱਡਾ ਛੋਟਾ ਮੁਲਕ ਆ, ਪਰ ਨਾਰਥ ਕੋਰੀਆ ਕੋਲ ਨਿਊਕਲੀਅਰ ਮਿਜ਼ਾਈਲ ਆ, ਅਗਲੇ ਉਧਰ ਨੂੰ ਮਿਜ਼ਾਈਲ ਤੱਕ ਨਹੀਂ ਕਰਦੇ ਕੋਈ ਵੀ ਹੋਰ, ਜਿਹਦੇ ਕੋਲ ਨਹੀਂ ਆ ਉਹਦੇ ਤੇ ਹੀ ਜ਼ੋਰ ਜਿਹੜਾ ਉਹ ਚੱਲਦਾ ਆ। ਸੋ ਇਹਦੇ ਨਾਲ ਇਹ ਚੀਜ਼ ਹੋਣੀ ਆ ਹਰਜੋਤ ਸਿੰਘ ਜੀ ਵੀ ਬਾਕੀ ਸਾਰੇ ਮੁਲਕਾਂ ਦੇ ਵਿੱਚ ਇਹ ਹੋੜ ਲੱਗਣੀ ਹੀ ਲੱਗਣੀ ਆ ਵੀ ਭਾਈ ਜਿਹਦੇ ਕੋਲ ਨਿਊਕਲੀਅਰ ਮਿਜ਼ਾਈਲ ਹੈਗੀ ਆ ਜਾਂ ਨਿਊਕਲੀਅਰ ਹਥਿਆਰ ਹੈਗਾ ਆ, ਉਹੀ ਅੱਜ ਦੇ ਸਮੇਂ ਦੇ ਵਿੱਚ ਸੁਰੱਖਿਅਤ ਆ, ਬਾਕੀਆਂ ਨੂੰ ਕੋਈ ਟਿੱਚ ਨਹੀਂ ਜਾਣਦਾ। ਬਾਕੀ ਜਿਹੜਾ ਮਰਜ਼ੀ ਜਿਹਦੇ ਤੇ ਮਰਜ਼ੀ ਜਦੋਂ ਮਰਜ਼ੀ ਹਮਲਾ ਕਰ ਲੇ, ਕਬਜ਼ਾ ਕਰ ਲੇ। ਅੱਜ ਕੱਲ ਇਹ ਸਿਚੁਏਸ਼ਨ ਜਿਹੜੀ ਆ ਉਹ ਬਣੀ ਪਈ ਆ। ਸਿੱਧੀਆਂ ਉਦਾਹਰਨਾਂ ਆਪਣੇ ਸਾਹਮਣੇ ਆ। ਯੂਕਰੇਨ ਜਿਹਦੇ ਕੋਲ ਹੁੰਦੇ ਸੀਗੇ ਉਹ ਤੋਂ ਵਾਪਸ ਲੈ ਲਏ, ਤੇ ਹੁਣ ਦੇਖ ਲਓ ਉਹ ਛਿੱਤਰ ਖਾਣ ਡੇ ਆ। ਈਰਾਨ ਵਾਲਿਆਂ ਨੂੰ ਬਣ ਨਹੀਂ ਦਿੱਤਾ, ਹੁਣ ਉਹ ਵੀ ਛਿੱਤਰ ਖਾਂਦੇ ਆ। ਵੈਨੇਜ਼ੁਏਲਾ ਵਾਲੇ ਆ, ਉਹਨਾਂ ਦੇ ਨਾਲ ਵੀ ਇਹੀ ਕੁਛ ਹੋਇਆ। ਦੁਨੀਆ ਦੇ ਹੋਰ ਅਨੇਕਾਂ ਮੁਲਕ ਜਿਹੜੇ ਆ ਉਹ ਇਸੇ ਤਰੀਕੇ ਦੇ ਨਾਲ ਆ। ਸੋ ਹੋੜ ਲੱਗਣ ਦੀ ਇੱਕ ਕਿਆਸ ਲਈ ਜਿਹੜੀ ਇਹ ਵੀ ਬਣਦੀ ਆ ਵੀ ਦੁਨੀਆ ਭਰ ਦੇ ਵਿੱਚ ਬਾਕੀ ਮੁਲਕਾਂ 'ਚ ਚਾਹੇ ਛੋਟਾ ਹੈ ਕੋਈ ਵੱਡਾ ਆ, ਉਹ ਕਹਿਣਗੇ ਵੀ ਹਾਂ ਸਾਡੇ ਕੋਲ ਨਿਊਕਲੀਅਰ ਅਸਲਾ ਜਿਹੜਾ ਉਹ ਹੋਣਾ ਚਾਹੀਦਾ, ਉਹੀ ਸਾਨੂੰ ਅੱਜ ਕੱਲ੍ਹ ਪ੍ਰੋਟੈਕਟ ਕਰਦਾ ਆ। ਉਧਰ ਰਿਪੋਰਟ ਆ ਰਹੀ ਹੈ ਕਤਰ ਨੇ ਈਰਾਨ ਦੇ ਕੁਛ ਜਿਹੜੇ ਜੈਟ ਆ ਉਹਨਾਂ ਨੂੰ ਸ਼ੂਟ ਡਾਊਨ ਕਰ ਦਿੱਤਾ ਆ। ਈਰਾਨ ਨੇ ਜਿਹੜੇ ਗਲਫ ਦੀਆਂ એનર્ਜੀ ਸਾਈਟਸ ਆ ਉਹਨਾਂ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਹੈ, ਕਿਉਂਕਿ ਆਬਵੀਅਸਲੀ ਈਰਾਨ ਅਜੇ ਵੀ ਉਸ ਦੇ ਅੰਡਰ ਆ। ਯੂਐਸ ਜਿਹੜੀ ਸੈਂਟਰਲ ਕਮਾਂਡ ਆ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੀਆਂ ਵੀਡੀਓਜ਼ ਤੇ ਜਿਹੜੀ ਇਨਫੋਰਮੇਸ਼ਨ ਆ ਉਹ ਸ਼ੇਅਰ ਕਰ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ। ਉਹਦੇ ਵਿੱਚ ਉਹ ਇਸ ਟਾਈਮ ਦੱਸ ਰਹੇ ਆ ਵੀ ਵੱਖ-ਵੱਖ ਥਾਵਾਂ ਦੇ ਉੱਤੇ ਵੀ ਅਸੀਂ ਜਿਹੜੇ ਹਮਲੇ ਆ ਉਹ ਲਗਾਤਾਰ ਕਰ ਰਹੇ ਆ। ਇੱਕ ਟਾਈਮ ਦੇ ਉੱਤੇ ਇਹਨਾਂ ਨੇ ਹਰਜੋਤ ਸਿੰਘ ਜੀ ਇਹ ਵੀ ਦਾਅਵਾ ਕੀਤਾ ਸੀ ਈਰਾਨ ਵਾਲਿਆਂ ਨੇ ਵੀ ਜਿਹੜਾ USS ਕੈਰੀਅਰ ਹੈਗਾ, 에ਅਰਕ੍ਰਾਫਟ ਕੈਰੀਅਰ ਆ, ਵੀ ਉਸ ਨੂੰ ਇਹਨਾਂ ਦੀ ਬੈਲਿਸਟਿਕ ਮਿਜ਼ਾਈਲ ਦੇ ਨਾਲ ਜਿਹੜਾ ਉਹ ਭੇਜਿਆ ਗਿਆ ਆ, ਤੇ ਉਹਨਾਂ ਨੂੰ ਨੁਕਸਾਨ ਜਿਹੜਾ ਪਹੁੰਚਿਆ ਆ। ਇਸ ਬਾਬਤ ਟਰੰਪ ਹੁਣਾਂ ਨੇ ਇਹ ਕਿਹਾ ਸੀਗਾ ਵੀ 9 ਸ਼ਿਪਾਂ ਜਿਹੜੀਆਂ ਸੀ ਉਹਨਾਂ ਦੀਆਂ ਸੋ ਕਾਲਡ ਇਰਾਨੀਅਨ ਨੇਵੀ ਦੀਆਂ ਜਿਹੜੀਆਂ ਉਹ ਸਿੰਕ ਕਰ ਦਿੱਤੀਆਂ ਆ, ਤੇ ਉਹ ਡੁਬਾ ਜਿਹੜੀਆਂ ਉਹ ਦਿੱਤੀਆਂ। ਸੋ ਆਪਰੇਸ਼ਨ ਐਪਿਕ ਫਿਊਰੀ ਲਗਾਤਾਰ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਜਿਹੜੀ US ਸੈਂਟਰਲ ਕਮਾਂਡ ਆ ਉਹਨਾਂ ਨੇ ਦੱਸਿਆ ਵੀ ਈਸਟਰਨ ਟਾਈਮ 7:30 ਵਜੇ ਦੇ ਮੁਤਾਬਕ 2 ਮਾਰਚ ਨੂੰ 4 ਜਿਹੜੇ US ਸਰਵਿਸ ਮੈਂਬਰਸ ਆ
ਉਹ ਹੁਣ ਤੱਕ ਮਾਰੇ ਜਾ ਚੁੱਕੇ ਆ। ਤੁਸੀਂ ਦੱਸ ਰਹੇ ਸੀਗੇ ਵੀ 5 ਇਹ ਆંકੜਾ ਵੱਧ ਕੇ 5 ਦੇ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਆ। ਸੋ ਯੂਐਸ ਦੀਆਂ ਜਿਹੜੀਆਂ ਨੇਵੀ ਆ ਉਹ ਲਗਾਤਾਰ ਆਪਣੇ ਜਿਹੜੀਆਂ ਮਿਜ਼ਾਈਲਸ ਆ ਉਹ ਲਾਂਚ ਕਰ ਰਹੀਆਂ ਆ। ਸਾਰੀਆਂ ਦਾ ਸਾਰੀਆਂ ਜਿਹੜਾ ਹਰਜੋਤ ਸਿੰਘ ਜੀ ਏਅਰ ਸਟ੍ਰਾਈਕਸ ਦੇ ਨਾਲ ਹੀ ਜਿਹੜਾ ਉਹ ਚੱਲ ਰਿਹਾ ਆ। B1 ਬੋਂਬਰਸ, B2 ਬੋਂਬਰਸ, F-16, 35s ਹਰ ਇੱਕ ਤਰ੍ਹਾਂ ਦੇ ਜਿਹੜੇ ਆ ਉਹ ਵਰਤੇ ਜਿਹੜੇ ਉਹ ਗਏ ਆ। ਈਰਾਨ ਦੇ ਦੁਆਰਾ ਜਿਹੜੀਆਂ ਬਲਾਸਟਿਕ ਮਿਜ਼ਾਈਲਸ ਦੇ ਜਿੱਥੋਂ ਉਹ ਟਾਰਗੇਟ ਕਰ ਰਹੇ ਸੀ ਜਾਂ ਚਲਾ ਰਹੇ ਸੀਗੇ, ਯੂਐਸ ਸੈਂਟਰਲ ਕਮਾਂਡ ਨੇ ਜਿਹੜੀਆਂ ਵੀਡੀਓਜ਼ ਪਾਈਆਂ ਵੀ ਉਹਨਾਂ ਬਲਾਸਟਿਕ ਮਿਜ਼ਾਈਲਸ ਦੇ ਥਾਵਾਂ ਦੇ ਉੱਤੇ ਵੀ ਇਹਨਾਂ ਨੇ ਜਿਹੜੇ ਉਹ ਹਮਲੇ ਕੀਤੇ ਆ, ਜਿਸ ਦੇ ਨਾਲ ਬਲਾਸਟਿਕ ਮਿਜ਼ਾਈਲਸ ਚਲਾਉਣ ਦੀ ਕੈਪੇਬਿਲਿਟੀ ਈਰਾਨ ਦੀ ਕਾਫੀ ਜ਼ਿਆਦਾ ਜਿਹੜੀ ਉਹ ਘਟ ਚੁੱਕੀ ਆ। ਇਸ ਪੂਰੇ ਜਿਹੜੇ ਮਾਮਲੇ ਦੇ ਵਿੱਚ, ਇਸ ਪੂਰੀ ਲੜਾਈ ਦੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਕਮਾਲ ਦੀ ਗੱਲ ਜਿਹੜੀ ਇਹ ਰਹੀ ਆ ਵੀ ਅਮਰੀਕਾ ਦੀ ਤੇ ਇਜ਼ਰਾਈਲ ਦੀ ਜਿਹੜੀ ਇੰਟੈਲੀਜੈਂਸ ਆ ਬੜੀ ਜ਼ਿਆਦਾ ਜਿਹੜੀ ਉਹਦਾ ਤੋੜ ਨਹੀਂ ਹੈਗਾ। ਬੇਸਿਕਲੀ ਜਿਹੜੀ ਮੁੱਖ ਦੀ ਗੱਲ ਜਿਹੜੀ ਉਹ ਆਪਾਂ ਦੇਖਿਆ ਜਾਵੇ, ਜਦੋਂ ਆਇਤੁੱਲਾ ਅਲੀ ਖਮੇਨਾਈ ਦੀ ਮੌਤ ਹੁੰਦੀ ਆ, ਜਦ ਉਸਦੇ ਕੰਪਲੈਕਸ ਦੇ ਉੱਤੇ ਉਸਨੂੰ ਬੰਬ ਸਿੱਟ ਕੇ ਮਾਰ ਦਿੱਤਾ ਜਾਂਦਾ, ਜਿੱਥੋਂ ਇਹ ਭੱਜਣ ਦੀ ਉਸਨੇ ਕਹਿੰਦਾ ਵੀ ਮੈਂ ਨਹੀਂ ਭੱਜਣਾ, ਉਹਨੂੰ ਪੁਤਿਨ ਨੇ ਦੱਸਿਆ ਸੀਗਾ ਵੀ ਤੂੰ ਵੀ ਜਿਹੜਾ ਛੱਡ ਕੇ ਆ ਜਾ, ਕਹਿੰਦਾ ਨਹੀਂ ਮੈਂ ਆਪਣੇ ਲੋਕਾਂ ਦਾ ਸਾਥ ਨਹੀਂ ਛੱਡਣਾ। ਇਹ ਕਹਿੰਦੇ ਵੀ ਇਸ ਤਰੀਕੇ ਦੀ ਗੱਲ ਸਾਹਮਣੇ ਆ ਰਹੀ ਆ, ਨਹੀਂ ਤਾਂ ਬਸ਼ਰ ਅਲ ਅਸਾਦ ਵਾਂਗੂ ਉਹ ਵੀ ਭੱਜ ਕੇ ਰਸ਼ੀਆ 'ਚ ਜਿਹੜਾ ਉਹ ਕਹਿੰਦੇ ਜਾ ਸਕਦਾ ਸੀਗਾ। ਕਹਿੰਦੇ ਵੀ ਜਿੰਨੀ ਦੇਰ ਤੱਕ ਈਰਾਨ ਵਾਲਿਆਂ ਨੇ ਅਜੇ ਆਪਣੀ ਉਹਨਾਂ ਦੀ ਪੁਸ਼ਟੀ ਨਹੀਂ ਸੀ ਹੋਈ, ਆਇਤੁੱਲਾ ਅਲੀ ਖਮੇਨਾਈ ਦੀ ਜਿਹੜੀ ਮੌਤ ਦੀ ਫੋਟੋ ਆ ਮੋਸਾਦ ਦੇ ਕੋਲ ਪਹਿਲਾਂ ਹੀ ਪਹੁੰਚ ਚੁੱਕੀ ਸੀਗੀ। ਇਹ ਜਿਹੜਾ ਦੱਸਿਆ ਜਾ ਰਿਹਾ ਵੀ ਇਹਨਾਂ ਦੇ ਇਨਰ ਸਰਕਲ ਦੇ ਵਿੱਚ ਵੀ ਪੂਰੀ ਤਰ੍ਹਾਂ ਮੋਸਾਦ ਦੀ ਉਹਨਾਂ ਦੀ ਘੁਸਪੈਠ ਜਿਹੜੀ ਆ ਹੋ ਚੁੱਕੀ ਆ। ਹੁਣ ਗੱਲ ਇਹ ਆ, ਜਿੱਦਾਂ ਚੇਨ ਆਫ ਕਮਾਂਡ ਦੀ ਮੈਂ ਗੱਲ ਕੀਤੀ ਸੀਗੀ ਵੀ ਜਦੋਂ ਇੱਕ ਮਰਦਾ, ਦੂਜਾ ਮਰਦਾ, ਤੀਜਾ ਮਰਦਾ, ਜਦੋਂ ਵਾਰੀ ਆਉਂਦੀ ਹੈ ਕਿਸੇ ਦੀ, ਹੁਣ ਉੱਥੇ ਇਹ ਕਨਫਰਮ ਨਹੀਂ ਆ, ਉਹ ਅੰਦਰ ਖਾਤੇ ਉਹਨਾਂ ਨੂੰ ਆਪਣੀ ਜਿਹੜੀ ਇਸ ਚੀਜ਼ ਦੀ ਪਈ ਹੋਣੀ ਆ ਵੀ ਇਹ ਚੱਕਰ ਕੀ ਆ ਵੀ ਹੁਣ ਜਿਹੜਾ ਬੰਦਾ ਅਸੀਂ ਰੂਲ ਕਰਨ ਨੂੰ ਲਾਵਾਂਗੇ ਜਾਂ ਜਿਹੜਾ ਬੰਦਾ ਇਹਨਾਂ ਨੂੰ ਫੌਜਾਂ ਨੂੰ ਜਿਹੜਾ ਉਹ ਦੇਖੂਗਾ, ਕਿਤੇ ਉਹ ਮੋਸਾਦ ਦਾ ਬੰਦਾ ਹੀ ਨਾ ਬਾਅਦ ਦੇ ਵਿੱਚ ਜਿਹੜਾ ਉਹ ਨਿਕਲ ਆਵੇ ਜਾਂ ਇੰਟੈਲੀਜੈਂਸ ਦਾ ਦੂਜਿਆਂ ਦਾ ਨਾ ਜਿਹੜਾ ਉਹ ਨਿਕਲ ਆਵੇ। ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਇਸ ਟਾਈਮ ਨਾਲ ਦੇ ਨਾਲ ਜਿਹੜੀ ਉਹ ਚੱਲ ਰਹੀ ਆ। ਸੋ ਵੱਡੀ ਜਿਹੜੀ ਇਸ ਟਾਈਮ ਰੀਜਨਲ ਕੌਨਫਲਿਕਟ ਆ, ਇਹ ਅੱਗੇ ਤਾਂ ਨਹੀਂ ਵੱਧ ਜਾਊਗਾ, ਇਹ ਦੇਖਣ ਵਾਲੀ ਗੱਲ ਆ। ਈਰਾਨ ਦੀਆਂ ਕੁਝ ਬਲਾਸਟਿਕ ਮਿਜ਼ਾਈਲ ਹਰਜੋਤ ਸਿੰਘ ਜੀ ਇਜ਼ਰਾਈਲ ਤੱਕ ਪਹੁੰਚਣ ਦਾ ਉਹ ਕਾਮਯਾਬ ਜਿਹੜੀਆਂ ਰਹੀਆਂ ਸੀ, ਉਹਨਾਂ ਨੇ ਕਈ ਬਿਲਡਿੰਗਸ ਨੂੰ ਨੁਕਸਾਨ ਜਿਹੜਾ ਉੱਥੇ ਵੀ ਪਹੁੰਚਾਇਆ ਆ। 12 ਦਿਨਾਂ ਦੀ ਜੰਗ ਦੇ ਵਿੱਚ ਵੀ ਇਦਾਂ ਹੀ ਹੋਇਆ ਸੀਗਾ ਵੀ ਜਦ ਪਹਿਲਾਂ ਤਾਂ ਉਹਨਾਂ ਨੇ ਇਦਾਂ ਲੱਗਦਾ ਸੀ ਵੀ ਪੁਰਾਣੇ ਹਥਿਆਰ ਜਿਹੜੇ ਉਹ ਚਲਾਏ ਆ ਉਹ ਹਵਾ 'ਚ ਹੀ ਸਾਰੇ ਜਾਣੇ ਭੇਜ ਦਿੰਦੇ ਸੀਗੇ, ਪਰ ਇਵੈਂਚੁਅਲੀ ਜਿਹੜੀਆਂ ਇਹਨਾਂ ਦੀਆਂ ਬਲਾਸਟਿਕ ਮਿਜ਼ਾਈਲਸ ਆ ਉਹ ਪਹੁੰਚਣ ਲੱਗ ਗਈਆਂ ਸੀ ਇਜ਼ਰਾਈਲ ਤੱਕ, ਤੇ ਫਿਰ ਇਹ ਜਿਹੜੀ ਸੀਜ਼ ਫਾਇਰ ਆ ਉਹ ਜਿਹੜੀ ਐਲਾਨ ਕਰ ਦਿੱਤੀ ਗਈ ਸੀ 12 ਦਿਨਾਂ ਦੀ ਲੜਾਈ ਤੋਂ ਬਾਅਦ 'ਚ। ਸੋ ਹੁਣ ਅੱਗੇ ਦੇਖਣਾ ਹੋਊਗਾ ਵੀ ਅਜੇ ਤੱਕ ਹੋਰ ਅੱਗੇ ਕਿੰਨੇ ਦਿਨ ਇਹ ਜਿਹੜਾ ਐਕਸ਼ਨ ਆ ਉਹ ਅੱਗੇ ਹੋ ਸਕਦਾ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਜਿਹੜਾ ਆਪਰੇਸ਼ਨ ਐਪਿਕ ਫਰੀ ਆ ਇਹ ਲਾਸਟ ਬੈਸਟ ਚਾਂਸ ਸੀਗਾ, ਅਗਰ ਈਰਾਨ ਦਾ ਜਿਹੜਾ ਰਜੀਮ ਆ ਉਹਨਾਂ ਦੀ ਜੋ ਨਿਊਕਲੀਅਰ ਐਂਬੀਸ਼ਨਸ ਆ ਉਹਨਾਂ ਦੇ ਅਗੇਂਸਟ। ਸੋ ਇਸ ਕਰਕੇ ਜਿਹੜਾ ਅਟੈਕ ਆ ਉਹ ਕੀਤਾ ਗਿਆ ਹੈਗਾ। ਯੂਐਸ ਦਾ ਮਿਸ਼ਨ ਈਰਾਨ ਦੇ ਵਿੱਚ ਕਹਿੰਦੇ ਹੈਡ ਆਫ ਸਕੇਜੂਲ ਚੱਲ ਰਿਹਾ, ਮੇਬੀ 4 ਵੀਕ ਚੱਲਦਾ ਰਹੇ। ਇਹ ਟਰੰਪ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਹੈਗੀ ਆ। ਕਹਿੰਦੇ ਵੀ ਯੂਐਸ ਨੂੰ ਥ੍ਰੈਟ ਸੀ, ਇਸੇ ਕਰਕੇ ਜਿਹੜਾ ਇਹ ਆਪਰੇਸ਼ਨ ਕੀਤਾ ਹੈਗਾ। ਕਤਰ ਨੇ 2 ਇਰਾਨੀਅਨ ਫਾਇਰ ਜੈਟਸ ਡਾਊਨ ਕੀਤੇ ਆ, 12 ਮਿਜ਼ਾਈਲਸ ਤੇ ਹੋਰ ਡਰੋਨ ਵੀ ਉਹਨਾਂ ਨੇ ਜਿਹੜੀਆਂ ਡਾਊਨ ਕੀਤੀਆਂ। FBI ਨੇ ਹਾਈਐਸਟ ਅਲਰਟ ਜਿਹੜਾ ਜਾਰੀ ਕੀਤਾ ਹੋਇਆ ਹੈਗਾ ਆਲ ਓਵਰ USA ਦੇ ਵਿੱਚ ਵੀ ਕੇਅਰਫੁਲ, ਕੋਈ ਸ਼ਰਾਰਤ ਵਗੈਰਾ ਨਾ ਕਰੇ। UK ਦੇ ਜਿਹੜੇ ਪ੍ਰਾਈਮ ਮਿਨਿਸਟਰ ਸਟੈਮਰ ਆ, ਉਹਨਾਂ ਨੇ ਪਹਿਲਾਂ ਤਾਂ ਨਾ ਕਰਤੀ ਸੀ ਵੀ ਅਸੀਂ ਇਨਵੋਲਵ ਨਹੀਂ ਹੋਣਾ, ਤੇ ਅਲਟੀਮੇਟਲੀ ਫਿਰ ਉਹ ਐਗਰੀ ਕਰ ਗਿਆ। ਕੈਨੇਡਾ ਆਲਰੇਡੀ ਅਮਰੀਕਾ ਦੇ ਨਾਲ ਆ, ਉੱਥੇ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੁਣੀ ਕਿਹਾ ਸੀ ਵੀ ਅਸੀਂ ਨਾਲ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਐਡਰੈਸ ਕਰਨ ਜਾ ਰਿਹਾ ਥੋੜੇ ਸਮੇਂ ਬਾਅਦ, ਹੁਣੇ ਲੇਟੈਸਟ ਨਿਊਜ਼ ਆ ਰਹੀ ਆ। ਕਹਿੰਦੇ ਵੀ ਉਹ ਅੱਜ ਐਡਰੈਸ ਕਰਨਗੇ ਇਸ ਲੜਾਈ ਦੇ ਬਾਰੇ। ਗੈਸ ਪ੍ਰਾਈਸਿਸ ਕਾਫੀ ਉੱਪਰ ਜਾਣਗੀਆਂ ਕਿਉਂਕਿ ਹੁਣ ਉਹ ਮਿਡਲ ਈਸਟ 'ਚ ਆਲਮੋਸਟ ਜੰਗ ਜਿਹੜੀ ਆ ਸਾਰੇ ਮੁਲਕਾਂ 'ਚ ਛਿੜੀ ਹੋਈ ਆ ਤੇ ਪ੍ਰੋਡਕਸ਼ਨ ਉੱਤੇ ਜਿਹੜੀ ਬਹੁਤ ਘੱਟ ਹੋ ਗਈ ਹੈਗੀ ਆ। ਈਰਾਨ ਨੇ 70 ਮਿਜ਼ਾਈਲਸ 50 ਡਰੋਨ ਜਿਹੜੇ ਆ ਬਹਿਰੀਨ ਵੱਲ ਛੱਡੇ, ਜਿੱਥੇ ਕਿ US ਨੇਵੀ ਦਾ 5th ਫਲੀਟ ਹੈਗਾ ਆ। ਟਰੰਪ ਉਹਨਾਂ ਨੇ ਕਿਹਾ ਵੀ ਈਰਾਨ ਦੇ ਟੌਪ ਨੌਚ 49 ਲੀਡਰਸ ਉਹ ਅਸੀਂ ਟੇਕ ਆਊਟ ਕਰ ਲਏ ਆ। 49 ਲੀਡਰ ਜਿਹੜੇ ਈਰਾਨ ਦੇ ਆ, ਜਿਨ੍ਹਾਂ 'ਚ ਉੱਥੇ ਦਾ ਪ੍ਰੈਜ਼ੀਡੈਂਟ, ਸਾਬਕਾ ਪ੍ਰੈਜ਼ੀਡੈਂਟ, ਉੱਥੇ ਦੇ ਜਨਰਲ, ਹੋਰ ਜਿਹੜੇ ਟੌਪ ਦੇ ਬੰਦੇ ਸੀ, ਉਹਨਾਂ ਨੂੰ ਮਾਰ ਮੁਕਾਇਆ ਹੈਗਾ ਆ। ਖਮੇਨੀ ਦੀ ਵਾਈਫ ਜਿਹੜੀ ਆ ਉਹਦੀ ਵੀ ਜਿਹੜੀ ਡੈਥ ਆ
ਉੱਥੇ ਹੋ ਚੁੱਕੀ ਹੈ ਇਸ ਆਪਰੇਸ਼ਨ ਐਪਿਕ ਫਰੀ ਦੇ ਵਿੱਚ। ਸੋ ਇੱਕ ਜ਼ਰੂਰ ਆਪਣੇ ਜਿਹੜੇ ਸਰੋਤੇ ਆ, ਖਾਸ ਕਰਕੇ ਬਜ਼ੁਰਗ ਜਾਂ ਹੋਰ ਸੈਰ ਕਰਨ ਜਾਂਦੇ ਆ, ਉਹਨਾਂ ਨੂੰ ਬੇਨਤੀ ਜ਼ਰੂਰ ਆ ਵੀ ਭਈ ਇਹ ਜਦੋਂ ਨਾ ਖਮੇਨੀ ਦਾ ਸ਼ਾਸਨ ਸ਼ੁਰੂ ਹੋਇਆ ਸੀ, ਜਿਸ ਟਾਈਮ ਈਰਾਨ ਦੇ ਵਿੱਚ ਰੈਵੋਲੂਸ਼ਨ ਆਇਆ ਸੀ, ਟੇਕ ਓਵਰ ਕੀਤਾ ਸੀ, ਉਸ ਟਾਈਮ ਤੋਂ ਬਾਅਦ ਜਦੋਂ ਖਮੇਨੀ ਹੁਣੀ ਬਣੇ ਆ ਤੇ ਬਹੁਤ ਸਾਰੇ ਅਮਰੀਕਾ ਦੇ ਵਿੱਚ ਜਿਹੜੇ ਸਿੱਖ ਆ, ਖਾਸ ਕਰਕੇ ਦਸਤਾਰਧਾਰੀ, ਉਹਨਾਂ ਨੂੰ ਹਿੱਟ ਕੀਤਾ ਗਿਆ ਸੀ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਇੱਥੇ ਜਿਹੜੇ ਕਈ ਵੀ ਇਹ ਸਿੱਖ ਕੌਣ ਆ ਜਾਂ ਮੁਸਲਮਾਨ ਕੌਣ ਹੈਗੇ ਆ। ਉਹ ਸੋਚਦੇ ਸੀ ਵੀ ਇਹਨੇ ਵੀ ਪੱਗ ਬੰਨ੍ਹੀ ਆ, ਖਾਸ ਕਰਕੇ ਜਿਨ੍ਹਾਂ ਨੇ ਗੋਲ ਪੱਗ ਬੰਨ੍ਹੀ ਹੁੰਦੀ ਆ, ਤੇ ਇਹ ਖਰੇ ਉਹੀ ਖਮੇਨੀ ਦੇ ਰਿਸ਼ਤੇਦਾਰ ਹੈਗੇ ਆ। ਸੋ ਉਹ ਜ਼ਰੂਰ ਜਿਹੜੇ ਸੈਰ ਵਗੈਰਾ ਕਰਨ ਜਾਂਦੇ ਆ ਜਾਂ ਬਾਹਰ ਕਿਤੇ ਜਾਣਾ ਆ, ਜਾਂ ਗੁਰੂ ਘਰਾਂ ਦੇ ਵਿੱਚ ਕੋਈ ਪ੍ਰੋਗਰਾਮ ਹੁੰਦੇ ਹੈਗੇ ਆ ਵੱਡੇ, ਸੋ ਅਲਰਟ ਰੱਖੋ ਪੂਰਾ, ਬਿਲਕੁਲ ਇਹ ਬਹੁਤ ਜ਼ਰੂਰੀ ਹੈਗਾ ਆ। ਕਿਉਂਕਿ ਕਿਸੇ ਤਰ੍ਹਾਂ ਦਾ ਵੀ ਕੋਈ ਸਦਾਈ ਬੰਦਾ ਜਿਹੜਾ ਆ ਉਹ ਸ਼ਰਾਰਤ ਕਰ ਸਕਦਾ ਆ ਸਾਡੀ ਆਇਡੈਂਟਿਟੀ ਨੂੰ ਲੈ ਕੇ। ਨਹੀਂ, ਬਿਲਕੁਲ। ਸੋ ਦੇਖਦੇ ਹਾਂ ਕਿ ਜਿਹੜਾ ਕੀ ਬਣਦਾ ਆ। ਤੁਸੀਂ ਕਹਿ ਰਹੇ ਸੀਗੇ ਵੀ ਇਹ ਇਵੈਂਚੁਅਲੀ ਜਿਹੜਾ ਹਰਜੋਤ ਸਿੰਘ ਜੀ ਇਸ ਤੱਕ ਇਹ ਵੈਸਟ ਤੱਕ ਤਾਂ ਪਹੁੰਚਣਾ ਹੀ ਪਹੁੰਚਣਾ ਆ। ਆਲਰੇਡੀ ਇੱਕ ਆਸਟਿਨ 'ਚ ਜਿਹੜੀ ਮਾਸ ਸ਼ੂਟਿੰਗ ਹੋਈ ਆ, ਉਹ ਹੁਣ ਇਹ ਮੰਨਿਆ ਜਾ ਰਿਹਾ ਵੀ ਸ਼ਾਇਦ ਉਹ ਮੋਟੀਵੇਟਡ ਹੀ ਈਰਾਨ ਦੀਆਂ ਸਟ੍ਰਾਈਕਸ ਤੋਂ ਬਾਅਦ ਦੇ ਵਿੱਚ ਹੋਇਆ ਸੀਗਾ। ਸੋ ਇਹ ਐਤਵਾਰ ਨੂੰ ਜਿਹੜੀ ਇਹ ਸ਼ੂਟਿੰਗ ਆਸਟਿਨ ਦੀ ਇੱਕ 6th ਸਟਰੀਟ ਦੀਆਂ ਜਿਹੜੀਆਂ ਬਾਰਸ ਆ ਉਸ ਦੇ ਉੱਤੇ ਹੋਈ ਆ। ਸੋ ਇੱਕ ਬੰਦਾ ਕਹਿੰਦੇ ਵੀ ਇੱਕ ਵੱਡੀ SUV ਦੇ ਵਿੱਚ ਗੱਡੀ ਦੇ ਸ਼ੀਸ਼ੇ ਥੱਲੇ ਕਰਕੇ ਉਧਰੋਂ ਦੀ ਬਾਰ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ, ਤੇ ਡਰਾਈਵ ਬਾਏ ਜਿਹੜੀ ਉਸਨੇ ਉਹ ਕੀਤਾ, ਤੇ SUV ਦੇ ਵਿੱਚੋਂ ਹੀ ਗੋਲੀਆਂ ਜਿਹੜੀਆਂ ਉਹ ਲਗਾਤਾਰ ਚਲਾਈ ਜਾ ਰਿਹਾ ਸੀ, ਜਿਸ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਜਦ ਤੱਕ ਇਸ ਨੂੰ ਕਾਬੂ ਪਾਇਆ ਗਿਆ, 2 ਜਣਿਆਂ ਨੂੰ ਇਸਨੇ ਮਾਰ ਦਿੱਤਾ ਸੀ, 14 ਜਣੇ ਜ਼ਖਮੀ ਹੋਏ ਆ, ਤੇ ਜਿਹੜਾ ਸਸਪੈਕਟ ਆ ਉਸ ਦੀ ਵੀ ਮੌਤ ਜਿਹੜੀ ਉਹ ਹੋ ਚੁੱਕੀ ਆ। ਸੋ ਕਹਿੰਦੇ ਵੀ 53 ਸਾਲਾਂ ਦਾ ਨਡੀਗਾ ਡੀਏਗਨੀ ਇਸ ਦਾ ਨਾਮ ਆ, ਤੇ ਇਸ ਨੇ ਜਿਹੜੀ ਉਹ ਹੁੱਡੀ ਪਾਈ ਹੋਈ ਸੀ ਪ੍ਰੋਪਰਟੀ ਆਫ ਅੱਲਾ ਜਿਹੜੀ ਉਹ ਕਰਕੇ, ਇਹ ਜਿਹੜੀ ਫੋਟੋ ਪੁਲਿਸ ਵਾਲਿਆਂ ਨੇ ਸ਼ੇਅਰ ਕੀਤੀ ਆਸਟਨ ਪੁਲਿਸ ਨੇ, ਤੇ ਉਹਦੇ ਕੋਲ ਸੈਮੀ ਆਟੋਮੈਟਿਕ ਇੱਕ ਬੰਦੂਕ ਸੀਗੀ ਜਿਸ ਦੇ ਨਾਲ ਗੋਲੀਬਾਰੀ ਜਿਹੜੀ ਉਸਨੇ ਕੀਤੀ ਜਿਹੜੀ ਹੋਈ ਸੀ, ਤੇ ਨੈਚੁਰਲਾਈਜ਼ਡ ਅਮਰੀਕਾ ਦਾ ਜਿਹੜਾ ਉਹ ਸਿਟੀਜ਼ਨ ਸੀਗਾ, ਸੈਨੇਗਲ ਤੋਂ ਇਹ ਬਿਲੋਂਗ ਕਰਦਾ ਸੀਗਾ। ਜਿਹੜੀ ਇਨਵੈਸਟੀਗੇਸ਼ਨ ਹੋਈ ਆ ਉਸ ਤੋਂ ਇਹ ਪਤਾ ਲੱਗਾ ਹੋਇਆ ਆ। ਸੋ ਕਹਿੰਦੇ ਵੀ ਪਹਿਲਾਂ ਨਿਊਯਾਰਕ 'ਚ ਆਇਆ ਸੀ, ਫਿਰ ਟੈਕਸਸ ਦੇ ਵਿੱਚ ਆ ਕੇ ਜਿਹੜਾ ਉਹ ਰਹਿਣ ਲੱਗ ਗਿਆ ਸੀਗਾ। ਟੈਕਸਸ ਦੇ ਵਿੱਚ ਇਹ 2022 'ਚ ਇੱਕ ਵਾਰੀ ਗ੍ਰਿਫਤਾਰ ਹੋਇਆ ਸੀ ਕੋਲੀਜਨ ਵਿਦ ਵਹੀਕਲ ਡੈਮੇਜ ਮਿਸਡਿਮੀਨਰ ਆਫੈਂਸ ਦੇ ਨਾਲ। ਸੋ ਹੁਣ ਤੱਕ ਅਮਰੀਕਾ 'ਚ 56 ਮਾਸ ਸ਼ੂਟਿੰਗ ਜਿਹੜੀਆਂ ਉਹ ਹੋ ਚੁੱਕੀਆਂ ਆ, ਤੇ ਉਹਦੇ ਵਿੱਚੋਂ ਇਹ ਇੱਕ ਆ, ਤੇ ਕਹਿੰਦੇ ਵੀ ਇਹ ਹੁਣ ਇਹੀ ਮੰਨਿਆ ਜਾ ਰਿਹਾ ਵੀ ਇਹ ਈਰਾਨ ਦੀਆਂ ਸਟ੍ਰਾਈਕਸ ਤੋਂ ਬਾਅਦ ਦੇ ਵਿੱਚ ਇਹ ਬੰਦੇ ਨੇ ਮੋਟੀਵੇਟ ਹੋ ਕੇ ਉਸ ਚੀਜ਼ ਤੋਂ ਇਹ ਗੋਲੀਕਾਂਡ ਨੂੰ ਅੰਜਾਮ ਦਿੱਤਾ ਆ। ਤੇ ਜੋ ਮਾਹੌਲ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਬਣਿਆ ਪਿਆ ਆ, ਇਹਦੇ ਵਿੱਚ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਹੋਰ ਹੋਣ ਦੀ ਜਿਹੜੀ ਉਹ ਕਿਆਸਰਾਈ ਦੱਸੀ ਜਿਹੜੀ ਉਹ ਜਾਂਦੀ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ FBI ਨੇ ਲਾਈਕ ਬਿਲਕੁਲ ਐਕਸਟ੍ਰੀਮ ਲੈਵਲ ਦੇ ਉੱਤੇ ਰੱਖਿਆ ਆ ਕੰਮ, ਵੀ ਇਹ ਖਤਰਾ ਜਿਹੜਾ ਉਹ ਬਣਿਆ ਪਿਆ ਆ। ਸੋ ਇਦਾਂ ਦੇ ਲੋਕ ਜਿਹੜੇ ਖਾਸ ਕਰਕੇ ਉਹਨਾਂ ਦੇ ਨਾਲ ਹਮਦਰਦ ਨੇ, ਉਹ ਇਦਾਂ ਦੇ ਜਿਹੜੇ ਹਮਲੇ ਆ ਉਹ ਜ਼ਰੂਰ ਕਰਨ ਦੀ ਜਿਹੜੀ ਯੋਜਨਾ ਆ ਉਹ ਬਣਾ ਸਕਦੇ ਨੇ। ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਬਹੁਤ ਹੀ ਇੰਪੋਰਟੈਂਟ ਕਮਿਊਨਿਟੀ, ਖਾਸ ਕਰਕੇ ਪੰਜਾਬੀਆਂ ਦੇ ਨਾਲ, ਜਿਹੜੀ ਕੈਨੇਡਾ ਦੇ ਨਾਲ ਰਿਲੇਟਡ ਹੈਗੀ ਆ, ਕਿਸ ਤਰ੍ਹਾਂ ਭਾਰਤ ਦੀ ਰਿਸਰਚ ਐਂਡ ਐਨਾਲਿਸਿਸ ਵਿੰਗ ਤੇ ਕਿਸ ਤਰ੍ਹਾਂ ਉੱਥੇ ਦਾ ਇੰਡੀਅਨ ਅੰਬੈਸੀ ਇਨਵੋਲਵ ਸੀ, ਉਹਨਾਂ ਦੇ ਨਾਂ ਹੁਣ ਬਾਹਰ ਆ ਚੁੱਕੇ ਹੈਗੇ ਆ, ਤੇ ਕਿਸ ਤਰ੍ਹਾਂ ਜਿਹੜਾ ਉੱਥੇ ਦਾ ਪੰਜਾਬੀ ਮੀਡੀਆ ਆ ਉਹ ਆਪਣੀਆਂ ਅੱਖਾਂ ਬੰਦ ਕਰੀ ਬੈਠਾ, ਕੱਲਾ ਅੱਖਾਂ ਨਹੀਂ ਬੰਦ ਕਰੀ ਬੈਠਾ, ਉਹ ਨੈਰੇਟਿਵ ਸਿਰਜ ਰਿਹਾ ਆ ਭਾਰਤ ਦੇ ਹੱਕ ਦੇ ਵਿੱਚ, ਲੋਕਾਂ ਨੂੰ ਉੱਦਾਂ ਦੇ ਟਾਕ ਸ਼ੋਜ਼ ਕਰਕੇ, ਲੋਕਾਂ ਦੀਆਂ ਸੈਟਅਪ ਕਾਲਾਂ ਲੈ ਕੇ, ਉਹ ਸਾਰਾ ਆਪਾਂ ਡਿਸਕਸ ਕਰਾਂਗੇ।
ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ। ਚੱਲ ਰਿਹਾ ਜੀ ਪ੍ਰੋਗਰਾਮ ਅਪਡੇਟ ਅਮਰੀਕਾ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਜੀ ਹਾਂਜੀ ਜੀ ਸੋ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਜੀ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ ਭਈ ਕੈਨੇਡਾ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈਗਾ, ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੁਣੀ ਇੰਡੀਆ ਨੂੰ ਜਾਣਾ ਸੀ, ਅੱਜ ਕੱਲ੍ਹ ਉਹ ਇੰਡੀਆ 'ਚ ਆ, ਮੋਦੀ ਹੁਣਾਂ ਨਾਲ ਸ਼ਾਇਦ ਅੱਜ ਜੱਫੀਆਂ ਪਾ ਰਹੇ ਹੋਣਗੇ, ਤੇ ਉਹ ਐਗਜ਼ੈਕਟਲੀ ਇੱਕ ਦਿਨ ਪਹਿਲਾਂ ਮਾਰਕ ਕਾਰਨੀ ਦੀ ਸਰਕਾਰ ਦੇ ਇੱਕ ਸੀਨੀਅਰ ਬੰਦੇ ਨੇ ਸਟੇਟਮੈਂਟ ਜਾਰੀ ਕੀਤੀ ਵੀ ਇੰਡੀਆ ਦਾ ਕਿਸੇ ਤਰ੍ਹਾਂ ਦਾ ਵੀ ਹੱਥ ਕੈਨੇਡਾ ਨਹੀਂ ਦੇ ਆ ਵਿੱਚ ਕਿਸੇ ਦੇ ਕਤਲ ਦੇ ਵਿੱਚ ਹੱਥ ਨਹੀਂ ਹੈਗਾ ਵਾਇਲੈਂਸ ਦੇ ਵਿੱਚ ਕੋਈ ਉਹਨਾਂ ਦਾ ਹੱਥ ਨਹੀਂ ਆ ਜੀ। ਹੁਣ। ਸੋ ਅੱਕ ਕੇ ਜਿਹੜੀ ਉੱਥੇ ਦੀ ਏਜੰਸੀ ਆ ਸੀਸਸ, ਜਿੱਦਾਂ ਆਪਣੇ CIA ਆ ਕੈਨੇਡਾ ਦੇ ਵਿੱਚ ਸੀਸਸ ਆ, ਉਹਨਾਂ ਨੇ ਗਲੋਬ ਐਂਡ ਮੇਲ ਨਾਲ ਗੱਲ ਕਰਕੇ ਪ੍ਰੂਫ ਦੇ ਦਿੱਤੇ ਕਿ ਕਿਹੜੇ-ਕਿਹੜੇ ਕੈਨੇਡਾ ਦੇ ਅੰਬੈਸੀ ਦੇ ਵਿੱਚ ਬੰਦੇ ਇਨਵੋਲਵ ਸੀ ਜੋ ਭਾਈ ਹਰਦੀਪ ਸਿੰਘ ਨਿੱਜਰ ਬਾਰੇ ਜਾਣਕਾਰੀ ਇਕੱਠੀ ਕਰਦੇ ਸੀ, ਤੇ ਉਹ ਸਾਰੀ ਜਾਣਕਾਰੀ ਉਹਨਾਂ ਨੇ ਉਹ ਵਿਕਾਸ ਯਾਦਵ ਨੂੰ ਦਿੱਤੀ, ਜਿਹੜਾ ਵਿਕਾਸ ਯਾਦਵ ਦਾ ਨਾਂ ਇੱਥੇ ਪੰਨੂ ਹੁਣਾਂ ਦੇ ਕਤਲ ਦੇ ਵਿੱਚ ਆਉਂਦਾ ਹੈਗਾ। ਤੇ ਉਹ ਜਿਹੜੀ ਜਾਣਕਾਰੀ ਸੀ ਉਹ ਉਹਨਾਂ ਨੇ ਵਿਕਾਸ ਯਾਦਵ ਨੇ ਅੱਗੇ ਜੋ ਲਾਰੈਂਸ ਬਿਸ਼ਨੋਈ ਗੈਂਗ ਆ ਉਹਦੇ ਨਾਲ ਕੰਟੈਕਟ ਕੀਤਾ, ਤੇ ਕਿਉਂਕਿ ਹੁਣ ਇੱਥੋਂ ਇਹ ਕਲੀਅਰ ਹੋ ਗਿਆ ਵੀ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਆ ਉਹ ਭਾਰਤ ਸਰਕਾਰ ਲਈ ਹੀ ਕੰਮ ਕਰ ਰਿਹਾ ਹੈਗਾ। ਕੈਨੇਡਾ ਦੇ ਵਿੱਚ ਜਿੰਨੀਆਂ ਫਰੌਤੀਆਂ ਹੋ ਰਹੀਆਂ, ਕਤਲ ਹੋ ਰਿਹਾ, ਉਹਦੇ ਚੋਂ ਸਾਰੇ ਇਨਵੋਲਵ ਆ। ਉਹਨਾਂ ਨੇ ਗਾਹਾਂ ਜਿਹੜੇ 4 ਸਿੱਖਾਂ ਦੇ ਮੁੰਡੇ ਜਿਹੜੇ ਬੇਵਕੂਫ ਆਪਣੇ ਹੀ ਭਰਾ ਨੂੰ ਮਾਰਨ ਦੇ ਲਈ, ਜਿਹੜਾ ਗੁਰਦੁਆਰਾ ਸਾਹਿਬ ਦਾ ਇੱਕ ਪ੍ਰਧਾਨ ਆ, ਹਜੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਖਾਸ ਕਰਕੇ ਜਿਹੜੇ ਭਾਰਤੀ ਪੱਖੀ ਆ ਹਰਦੀਪ ਸਿੰਘ ਨਿੱਜਰ ਬਾਰੇ ਕੁਐਸਚਨ ਕਰਦੇ ਰਹਿੰਦੇ ਆ। ਇੱਕ ਗੱਲ ਜ਼ਰੂਰ ਆ ਵੀ ਘੱਟੋ ਘੱਟ ਉਹ ਕੈਨੇਡਾ ਜਾ ਕੇ ਜਿਹੜੇ ਗੁਰੂ ਘਰ ਪ੍ਰਧਾਨ ਸੀ ਜਾਂ ਜਿੱਥੇ ਲੋਕ ਸੰਗਤ ਆ ਉਹਨਾਂ ਨੂੰ ਪੁੱਛ ਕੇ ਦੇਖਣ ਵੀ ਉਹ ਕਿੱਦਾਂ ਦੇ ਕਰੈਕਟਰ ਦਾ ਬੰਦਾ ਸੀ, ਕਿੱਦਾਂ ਉੱਥੇ ਹਿੰਦੂ ਬੱਚੇ, ਮੁਸਲਮਾਨ, ਸਿੱਖ ਉਹਨਾਂ ਦੀ ਕਿੰਨੀ ਹੈਲਪ ਕਰਦਾ ਸੀ, ਬਹੁਤ ਹੀ ਵਧੀਆ ਬੰਦਾ ਸੀ। ਸੋ ਉਸ ਨੂੰ ਮਾਰਨ ਦੇ ਲਈ ਸਿੱਖਾਂ ਨੂੰ ਹੀ ਜਿਹੜਾ ਆ ਹਾਇਰ ਕੀਤਾ ਗਿਆ ਹੈਗਾ ਜੀ। ਬਿਲਕੁਲ ਹਰਜੋਤ ਸਿੰਘ ਜੀ, ਇਹ ਤਾਂ ਹੁਣ ਇਹ ਕਲੀਅਰ ਆ। ਜਿਹੜਾ ਮੌਜੂਦਾ ਸਰਕਾਰ ਆ ਕੈਨੇਡਾ ਦੀ, ਉਹ ਤਾਂ ਪੱਬਾਂ ਭਾਰ ਹੋ ਕੇ ਭਾਰਤ ਦੇ ਨਾਲ ਸਮਝੌਤਾ ਜਿਹੜਾ ਉਹ ਕਰ ਰਹੀ ਆ। ਇਨਫੈਕਟ ਹੁਣੇ ਰਿਪੋਰਟ ਹੋ ਰਿਹਾ ਆ ਵੀ $2.6 ਬਿਲੀਅਨ ਦੀ ਜਿਹੜੀ ਯੂਰੇਨੀਅਮ ਦੀ ਸਪਲਾਈ ਦੀ ਡੀਲ ਇੰਡੀਆ ਦੇ ਨਾਲ ਮਾਰਕ ਕਾਰਨੀ ਨੇ ਜਿਹੜੀ ਉਹ ਕਰ ਲਈ ਆ। ਟ੍ਰੇਡ ਨੂੰ ਲੈ ਕੇ ਵੀ ਗੱਲਬਾਤ ਜਿਹੜੀ ਉਹ ਕਰ ਰਹੇ ਆ। ਇਹ ਉਸ ਟਾਈਮ ਦੇ ਉੱਤੇ ਗੱਲਬਾਤ ਹੋ ਰਹੀ ਆ ਜਦੋਂ ਕੈਨੇਡਾ ਦੀ ਆਪਣੀ ਉਹਨਾਂ ਦੀਆਂ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਆ, ਜਾਂਚ ਕਰਕੇ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਭਾਰਤ ਦਾ ਜਿਹੜਾ ਕੌਂਸੂਲੇਟ ਦੇ ਵਿੱਚੋਂ ਕੌਂਸਲਰ ਸਟਾਫ ਦੇ ਤੌਰ ਦੇ ਉੱਤੇ ਜਿਹੜਾ ਕੰਮ ਕਰ ਰਿਹਾ ਬੰਦਾ ਸੀ ਵੈਨਕੂਵਰ ਦੇ ਵਿੱਚ, ਉਸ ਨੇ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਦੇ ਵਿੱਚ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਸੀ। ਇਹ ਭਾਰਤ ਦਾ ਜਿਹੜਾ ਅਧਿਕਾਰੀ ਆ, ਇਹਦਾ ਨਾਮ ਵੀ ਇਹਨਾਂ ਨੇ ਸ਼ੇਅਰ ਕੀਤਾ ਹੈ, ਕਮਲਜੀਤ ਸਿੰਘ। ਕਹਿੰਦੇ ਵੀ ਇਹ ਇੰਟੈਲੀਜੈਂਸ ਆਫਿਸਰ ਸੀਗਾ ਭਾਰਤ ਦੀ ਐਕਸਟਰਨਲ ਇੰਟੈਲੀਜੈਂਸ ਏਜੰਸੀ ਰॉ ਦਾ ਇਹ ਜਿਹੜਾ ਇਹ ਬੰਦਾ ਸੀਗਾ। ਲਾ ਇਨਫੋਰਸਮੈਂਟ ਸੋਰਸ ਨੇ ਜਿਹੜਾ ਇਹ ਇਹਨਾਂ ਨੂੰ ਦੱਸਿਆ ਹੈ ਗਲੋਬ ਐਂਡ ਮੇਲ ਵਾਲਿਆਂ ਨੂੰ। ਕਹਿੰਦੇ ਵੀ ਇਹ ਜਿਹੜਾ ਕਮਲਜੀਤ ਸਿੰਘ ਆ, ਇਹ ਮਨੀਸ਼ ਨਾਂ ਦੇ ਬੰਦੇ ਦੇ ਨਾਲ ਕੰਮ ਕਰਦਾ ਸੀ, ਜੋ ਕਿ ਇੱਕ ਕਰੀਅਰ ਡਿਪਲੋਮੈਟ ਸੀਗਾ, ਤੇ ਇਸ ਨਾਮ ਦੇ ਨਾਲ ਉੱਥੇ ਜਾਣਿਆ ਜਾਂਦਾ ਸੀ, ਤੇ ਵੈਨਕੂਵਰ ਦੇ ਵਿੱਚ ਕੌਂਸਲ ਜਨਰਲ ਸੀਗਾ ਉਸ ਟਾਈਮ ਦੇ ਉੱਤੇ। ਇਹ ਜਿਹੜਾ ਪਤਾ ਲੱਗਾ ਮਨੀਸ਼ ਦੇ ਜਿਹੜਾ ਉਹ ਬਾਰੇ ਜਿਹੜਾ ਗਲੋਬ ਵਾਲੇ ਆ, ਉਹ ਕਹਿੰਦੇ ਵੀ ਅਸੀਂ ਆਇਡੈਂਟੀਫਾਈ ਨਹੀਂ ਕਰ ਰਹੇ ਵੀ ਸੋਰਸਿਸ ਨੂੰ ਨਹੀਂ ਇਹ ਦੱਸ ਰਹੇ, ਕਿਉਂਕਿ ਇਹ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਹੀ ਉਹਨਾਂ ਨੇ ਇਹ ਜਿਹੜੀ ਇੱਕ ਹਿਸਾਬ ਦੇ ਨਾਲ ਜਾਣਕਾਰੀ ਦਿੱਤੀ ਹੈ, ਕਿਉਂਕਿ ਨਾਲੇ ਇਨਵੈਸਟੀਗੇਸ਼ਨ ਅਜੇ ਚੱਲ ਵੀ ਰਹੀ ਹੈਗੀ ਆ। ਓਟਾਵਾ ਦੇ ਵਿੱਚ ਜਿਹੜਾ ਹੁਣ ਜਦੋਂ ਕ੍ਰੈਡੀਬਲ ਐਵੀਡੈਂਸ ਟਰੂਡੋ ਨੇ ਖੜੇ ਹੋ ਕੇ ਉੱਥੇ ਸਦਨ 'ਚ ਆਖਿਆ ਸੀਗਾ, ਉਹਦੇ ਪਿੱਛੇ ਇਹ ਗੱਲਾਂ ਸੀਗੀਆਂ। ਭਾਰਤ ਇਸ ਦੇ ਵਿੱਚ ਇਨਵੋਲਵ ਆ, ਉਹਦੇ ਪਿੱਛੇ ਇਹ ਗੱਲਾਂ ਸੀਗੀਆਂ। ਮਨੀਸ਼, ਕਮਲਜੀਤ ਸਿੰਘ, ਇਹ ਉਹ ਬੰਦੇ ਨੇ ਜਿਨ੍ਹਾਂ ਨੇ ਭਾਈ ਨਿੱਜਰ ਹੁਣਾਂ ਨੂੰ ਉਹਨਾਂ ਦੀ ਰੈਕੀ ਕਰਦੇ ਹੋਏ ਉਹਨਾਂ ਦੇ ਬਾਬਤ ਜਿਹੜੀ ਇਨਫੋਰਮੇਸ਼ਨ ਆ ਇਹਨਾਂ ਗੈਂਗਸਟਰਾਂ ਨੂੰ, ਜੋ ਕਿ ਬਿਸ਼ਨੋਈ ਗੈਂਗ, ਜੋ ਕਿ ਹੁਣ ਅੱਤਵਾਦੀ ਜਥੇਬੰਦੀ ਆ ਕੈਨੇਡਾ ਦੇ ਵਿੱਚ, ਤੇ ਉਹਨਾਂ ਦੇ ਥਰੂ ਜਿਹੜਾ ਇਹ ਕਤਲੋਗਾਰਤ ਜਿਹੜੀ ਉੱਥੇ ਕਰਵਾਈ ਆ।
ਇੱਕ ਲਿਸਟ ਦੇ ਵਿੱਚ ਇੱਕ ਨਹੀਂ ਨਾਂ ਨਹੀਂ ਸੀਗਾ, ਨਾਂ ਤਾਂ ਕਹਿੰਦੇ ਕਈ ਜਾਣੇ ਸੀਗੇ, ਪਰ ਆਪਾਂ ਨੂੰ ਪਤਾ ਵੀ ਇਹ ਸਾਰਾ ਕੁਛ ਕਿਵੇਂ ਜਿਹੜਾ ਉਹ ਵਾਪਰਿਆ। ਜਿਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਇਹ ਡਿਪਲੋਮੈਟ ਕੱਢੇ ਜਾਂਦੇ ਆ, ਉਸ ਟਾਈਮ ਦੇ ਉੱਤੇ ਹਾਈ ਕਮਿਸ਼ਨਰ ਸੰਜੇ ਵਰਮਾ ਸੀਗਾ। ਜੀ ਫੈਡਰਲ ਸਰਕਾਰ ਨੇ 6 ਡਿਪਲੋਮੈਟ ਜਿਹੜੇ ਉਹ ਕੱਢੇ ਆ। ਇਹ ਜਿਹੜਾ ਮਨੀਸ਼ ਆ ਤੇ ਆ ਜਿਹੜਾ ਕਮਲਜੀਤ ਆ, ਜਿਨ੍ਹਾਂ ਦੀ ਪਹਿਲਾਂ ਕ੍ਰੈਡੈਂਸ਼ੀਅਲ ਸੀਗੇ, ਉਹਨਾਂ ਦੇ ਕ੍ਰੈਡੈਂਸ਼ੀਅਲ ਜਿਹੜੇ ਉਹ ਵਾਪਸ ਲੈ ਲਏ ਗਏ ਸੀਗੇ। ਐਕਰੀਡੇਟਡ ਡਿਪਲੋਮੈਟ ਦੀ ਲਿਸਟ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ। 18 ਜੂਨ 2023 ਦਾ ਉਹ ਮੰਦਭਾਗਾ ਦਿਨ ਸੀਗਾ। ਇਸ ਦਿਨ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਦੇ ਵਿੱਚ ਜਿਹੜੇ ਭਾਈ ਨਿੱਜਰ ਆ ਉਹਨਾਂ ਨੂੰ ਅਸੈਸੀਨੇਟ ਕੀਤਾ ਜਿਹੜਾ ਹੋ ਜਾਂਦਾ ਆ। ਹੁਣ ਚਾਹੇ ਹਰਜੋਤ ਸਿੰਘ ਜੀ ਲਿਬਰਲ ਆ ਉੱਥੇ, ਚਾਹੇ ਉਹ ਕੰਜ਼ਰਵੇਟਿਵ ਆ, ਚਾਹੇ ਉਹ NDP ਆ, ਜਾਂ ਜਿਹੜੇ ਵੀ ਆ, ਸਾਰੇ ਹੀ ਉਹ ਵੀ ਚੁੱਪ ਕਰਕੇ ਮੂੰਹ ਸੀਤਿਆਂ ਦੇ ਨਾਲ ਉੱਥੇ ਬੈਠੇ ਨੇ। ਇੰਨੇ ਸੋ ਕਾਲਡ ਪੰਜਾਬੀ ਸਿੱਖ ਜਿਹੜੇ ਉੱਥੋਂ ਦੇ ਲੋਕਾਂ ਨੇ ਜਿਤਾ ਕੇ MP ਜਿਹੜੇ ਉਹ ਬਣਾਏ ਆ, ਕੋਈ ਕੁਛ ਕੁ ਦਾ ਨਹੀਂ, ਬਹੁਤ ਹੀ ਘੱਟ ਜਿਹੜੇ ਉਹ ਇਸ ਟਾਈਮ ਬੋਲ ਰਹੇ ਆ। ਆਪਣੀ ਸਰਕਾਰ ਦੇ ਉਲਟ ਨਹੀਂ ਕੋਈ ਬੋਲ ਰਿਹਾ। ਮੈਂ ਕੈਨੇਡਾ ਚ ਆ ਕੇ ਕੈਨੇਡੀਅਨ ਸਿਟੀਜ਼ਨ ਨੂੰ ਜਿਹੜਾ ਉਹ ਕਤਲ ਕਰ ਦਿੱਤਾ ਇੱਕ ਬਾਹਰਲੀ ਸਰਕਾਰ ਨੇ। ਉੱਥੋਂ ਦਾ ਕੌਂਸੂਲੇਟ ਆਫਿਸ ਜਿਹੜਾ ਉਹ ਸਿੱਧੇ ਤੌਰ ਤੇ ਇਨਵੋਲਵ ਸੀਗੀ, ਭਾਰਤ ਦੀ ਸਰਕਾਰ ਉਸ ਦੇ ਵਿੱਚ ਇਨਵੋਲਵ ਸੀ, ਇਨਵੋਲਵ ਸੀਗਾ। ਤੇ ਇਹਨਾਂ ਨੂੰ ਪਈ ਆ ਵੀ ਅਸੀਂ ਆਪਣੇ ਜਿਹੜਾ ਸਮਾਨ ਆ ਉਹ ਵੇਚ ਲਈਏ, ਕੁਝ ਸਮਾਨ ਜਿਹੜਾ ਆ ਉਹ ਆਪਾਂ ਇੱਥੋਂ ਜਿਹੜਾ ਉਹ ਖਰੀਦ ਲਈਏ। ਸੋਵਰਨਿਟੀ ਨਾਲ ਹੀ ਉਸ ਡੀਲ ਦੇ ਜਿਹੜੀ ਉਹ ਇਸ ਟਾਈਮ ਵੇਚ ਚੁੱਕੇ ਆ। ਕੈਨੇਡਾ ਦਾ ਰੱਬ ਹੀ ਰੱਖਾ ਆ। ਹੁਣ ਅੱਗੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਜਿਹੜੀ ਸਿਚੁਏਸ਼ਨ ਆ ਉਹ ਸਮਝ ਨਹੀਂ ਆ ਰਹੀ ਵੀ ਇਹ ਕਰ ਜਿਹੜਾ ਇਹਨਾਂ ਨੇ ਕੀ ਦਿੱਤਾ ਆ। ਸੋ ਕੈਨੇਡੀਅਨ ਸਿੱਖ ਜਿਨ੍ਹਾਂ ਨੇ ਆਪਣਾ ਉੱਥੇ ਪੋਲੀਟੀਕਲੀ ਬੜਾ ਰਸੂਖ ਵੀ ਜਿਹੜਾ ਉਹ ਬਣਾਇਆ ਆ, ਪਰ ਤੁਹਾਡੀ ਅਸਲ 'ਚ ਵੈਲਿਊ ਕੀ ਆ? ਤੁਹਾਡੇ ਬੰਦੇ ਦੇ ਮਾਰੇ ਜਾਣ ਤੋਂ ਬਾਅਦ, ਜੋ ਕਿ ਕੈਨੇਡੀਅਨ ਸਿਟੀਜ਼ਨ ਸੀਗਾ, ਕੈਨੇਡਾ ਦੀ ਸਰਕਾਰ, ਕੈਨੇਡਾ ਦੀ ਧਰਤੀ ਤੇ ਆ ਕੇ ਇੱਕ ਬਾਹਰਲੀ ਸਰਕਾਰ ਉਹਨਾਂ ਨੂੰ ਮਾਰ ਜਾਂਦੀ ਆ, ਤਾਂ ਤੁਹਾਡੀ ਉੱਥੇ ਵੈਲਿਊ ਕੀ ਆ? ਕੁਛ ਵੀ ਨਹੀਂ। ਅਗਲੇ ਕਹਿੰਦੇ ਵੀ ਸਾਡੀ ਤਾਂ ਉਸ ਮੁਲਕ ਦੇ ਨਾਲ ਟ੍ਰੇਡ ਹੋਣਾ ਚਾਹੀਦਾ ਆ, ਡੀਲ ਹੋਣੀ ਚਾਹੀਦੀ ਆ, ਸੋਵਰਨਿਟੀ ਜਾਵੇ ਢੱਠੇ ਖੂਹ 'ਚ। ਸਿੱਧੇ ਤੌਰ ਦੇ ਉੱਤੇ ਇਸ ਟਾਈਮ ਜਿਹੜਾ ਕਮਿਸ਼ਨਰ ਕੌਂਸੂਲੇਟ ਆਫਿਸ ਆ ਭਾਰਤ ਦਾ, ਉਹ ਇਹਨਾਂ ਦੇ ਅਸੈਸੀਨੇਸ਼ਨ ਦੇ ਵਿੱਚ ਇਨਵੋਲਵ ਸੀਗਾ। ਇਹ ਬੌਮਸ਼ੈਲ ਰਿਪੋਰਟ, ਇਹ ਇੱਕ ਜ਼ਬਰਦਸਤ ਜਿਹੜਾ ਖੁਲਾਸਾ ਆ ਉਹ ਸਾਹਮਣੇ ਹੋਇਆ। ਅੱਗੇ ਹੇਅਰਸੇ ਕਹਿ ਲਓ ਵੀ ਉਹ ਸੀਗਾ, ਹੁਣ ਤਾਂ ਡਾਇਰੈਕਟ ਨਾਮ ਜਿਹੜੇ ਆ ਉਹ ਸ਼ੇਅਰ ਕਰ ਦਿੱਤੇ ਗਏ। ਹਰਜੋਤ ਸਿੰਘ ਜੀ ਵੀ ਕਿਹੜੇ ਲੋਕ ਇਨਵੋਲਵ ਸੀ, ਕਮਲਜੀਤ ਸਿੰਘ ਸੀਗਾ, ਮਨੀਸ਼ ਸੀਗਾ, ਇਹ ਸਾਰੇ ਨਾਮ ਜਿਹੜੇ ਇਸ ਟਾਈਮ ਸਾਹਮਣੇ ਆ ਚੁੱਕੇ ਆ। ਵਿਕਾਸ ਯਾਦਵ ਤਾਂ ਦੋਨਾਂ ਮੁਲਕਾਂ ਦੇ ਦਰਮਿਆਨ ਇੱਕ ਜਾਂ ਤਿੰਨਾਂ ਦੇ ਵਿੱਚ ਕਹਿ ਲਓ ਵੀ ਉਹ ਸੀਗਾ ਨਾ ਇੱਕ ਸੂਤਰਧਾਰ ਉੱਤੇ ਰੌ ਦਾ ਜਿਹੜਾ ਉਹ ਬਣਿਆ ਸੀਗਾ। ਉਹਨੇ ਲਿਸਟਾਂ ਜਿਹੜੀਆਂ ਕਹਿ ਲਓ ਵੀ ਪਿੱਛੋਂ ਜਿਹੜੀਆਂ ਆਈਆਂ ਵੀ ਉਸ ਨੂੰ ਲੈ ਕੇ ਕਰ ਰਹੇ ਸੀਗੇ। ਤੇ ਹਰਜੋਤ ਸਿੰਘ ਜੀ ਹੁਣ ਤੁਸੀਂ ਉਹ ਥੋੜਾ ਜਿਹਾ ਦੱਸੋ ਵੀ ਉੱਥੇ ਚੁੱਪੀ ਕਿਉਂ ਹੈਗੀ ਆ, ਕਿਉਂ ਵੀ ਉੱਥੇ ਦਾ ਪੰਜਾਬੀ ਮੀਡੀਆ ਜਿਹੜਾ ਉਹ ਕੁਸਕ ਨਹੀਂ ਰਿਹਾ? ਜੀ, ਤੁਸੀਂ ਦੇਖਿਆ ਹੋਊਗਾ ਪਿਛਲੇ ਇੱਕ ਹਫ਼ਤੇ ਤੋਂ ਜਦੋਂ ਤਾਈਂ ਕੈਨੇਡਾ ਦੇ ਜਿਹੜੀ ਮਾਰਕ ਕਾਰਨੀ ਦੀ ਸਰਕਾਰ ਆ, ਉਹਨੇ ਸਟੇਟਮੈਂਟ ਜਾਰੀ ਕੀਤੀ ਸੀ ਵੀ ਨਹੀਂ, ਕੈਨੇਡਾ ਦਾ ਜਿਹੜਾ ਇੰਡੀਆ ਦਾ ਕਿਸੇ ਤਰ੍ਹਾਂ ਦਾ ਇਨਵੋਲਵਮੈਂਟ ਨਹੀਂ, ਸਾਨੂੰ ਕੋਈ ਖਤਰਾ ਨਹੀਂ ਹੈਗਾ। ਤੇ ਕੈਨੇਡਾ ਦਾ ਮੈਜੋਰਟੀ 'ਚ ਜਿਹੜਾ ਪੰਜਾਬੀ ਮੀਡੀਆ ਆ, ਪ੍ਰੋ ਇੰਡੀਅਨ ਮੀਡੀਆ ਤਾਂ ਹੈਗਾ, ਪੰਜਾਬੀ ਮੀਡੀਆ ਵੀ ਪ੍ਰੋ ਇੰਡੀਅਨ ਆ। ਤੁਸੀਂ ਦੇਖ, ਸਿਰਫ 2-4 ਉੱਥੇ ਜਰਨਲਿਸਟ, ਮੈਂ ਕਹਿੰਦਾ 2 ਹੀ ਆ, ਉਹਨਾਂ ਨੂੰ ਛੱਡ ਕੇ 2 ਜਾਂ 3 ਸਾਰੇ ਪ੍ਰੋ ਇੰਡੀਆ ਦੇ ਹੱਕ ਵਿੱਚ ਗੱਲਬਾਤ ਕਰ ਰਹੇ ਆ। ਟਾਕ ਸ਼ੋਜ਼ ਇਦਾਂ ਜਿਹੜੇ ਆ ਸੈਟਅਪ ਕੀਤੇ ਜਾਂਦੇ ਆ, ਉਹਨਾਂ ਤੇ ਕਾਲਾਂ ਉਹਨਾਂ ਲੋਕਾਂ ਤੋਂ ਕਰਾਈਆਂ ਜਾਂਦੀਆਂ। ਦੇਖੋ ਜੀ, ਇਹ ਗਲੋਬ ਐਂਡ ਮੇਲ ਵਾਲੇ ਝੂਠ ਬੋਲਦੇ ਆ, ਇੱਥੇ ਤਾਂ ਕੁਝ ਹੈ ਹੀ ਨਹੀਂ, ਇੰਡੀਆ ਬਹੁਤ ਵਧੀਆ ਮੁਲਕ ਆ। ਰਹਿਣਾ ਤੁਸੀਂ ਕੈਨੇਡਾ 'ਚ, ਖਾਣਾ ਕੈਨੇਡਾ ਦਾ, ਸਿਟੀਜ਼ਨ ਤੁਸੀਂ ਕੈਨੇਡਾ ਦੇ। ਤੇ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਇਹੀ ਤਾਂ ਹੁੰਦਾ ਆ, ਜਿਹੜੀਆਂ ਬਾਹਰਲੀਆਂ ਸਰਕਾਰਾਂ ਦੇ ਨਾਲ ਰਲ ਕੇ ਤੁਸੀਂ ਜਿਹੜਾ ਆ ਉਹਨਾਂ ਦਾ ਸਾਥ ਦਿੰਦੇ ਆ, ਆਪਣੇ ਜਿਹੜੇ ਅਮਰੀਕਨ ਜਿਹੜੇ ਕੈਨੇਡੀਅਨ ਸਿਟੀਜ਼ਨ ਉਹਨਾਂ ਦੇ ਉਲਟ। ਸੋ ਉੱਥੇ ਦਾ ਮੀਡੀਆ, ਜਿਹੜਾ ਕੈਨੇਡਾ ਦਾ ਮੀਡੀਆ ਜਿਹੜਾ ਖੁਦ ਆ, ਉਹ ਜਿਹੜਾ ਆ ਉਹਨਾਂ ਦਾ ਸਾਥ ਦੇ ਰਿਹਾ ਇੰਡੀਆ ਦਾ, ਆਪਣੇ ਸਿਟੀਜ਼ਨ ਦੇ ਅਗੇਂਸਟ ਬੋਲ ਰਿਹਾ, ਆਪਣੇ ਸਿਟੀਜ਼ਨ ਦੇ ਅਗੇਂਸਟ ਟਾਕ ਸ਼ੋ ਕਰ ਰਿਹਾ ਹੈਗਾ। ਸੋ ਬਹੁਤ ਹੀ ਮਾੜੀ ਗੱਲ ਆ। ਉਹਦੇ ਅਗੇਂਸਟ ਤੁਸੀਂ ਸੋਚੋਗੇ ਵੀ ਅਸੀਂ ਕਾਹਤੇ ਬੋਲ ਰਹੇ ਆ। ਅੱਜ ਦੀ ਮੈਂ ਅਮਰੀਕਾ ਦੇ, ਅਸੀਂ ਅਮਰੀਕਨ ਸਿਟੀਜ਼ਨ ਆ, ਦੋਨੇ ਸਿਟੀਜ਼ਨ ਆ। ਅਮਰੀਕਨ ਸਿਟੀਜ਼ਨਾਂ ਦੇ ਹੱਕ ਦੇ ਵਿੱਚ ਦਿੱਤੀ ਗਈ ਸਟੇਟਮੈਂਟ ਮੈਂ ਪੀਟ ਹੈਗਸਥ ਜੋ ਸੈਕਟਰੀ ਆਫ ਵਾਰ ਹੈਗੇ ਆ, ਉਹਨਾਂ ਦੀ ਦਿੰਦਾ ਅੱਜ। ਕਹਿੰਦੇ ਵੀ ਜੇ ਤੁਸੀਂ ਕਿਸੇ ਵੀ ਅਮਰੀਕਨ ਨੂੰ ਮਾਰਦੇ ਆ ਜਾਂ ਕਿਸੇ ਵੀ ਅਮਰੀਕਨ ਨੂੰ ਧਮਕੀ ਦਿੰਦੇ ਆ, ਕੱਲਾ ਧਮਕੀ ਦਿੰਦੇ ਆ, ਤੇ ਕਹਿੰਦੇ ਅਸੀਂ ਤੁਹਾਡਾ ਸ਼ਿਕਾਰ ਕਰਾਂਗੇ, ਅਸੀਂ ਤੁਹਾਨੂੰ ਮਾਰ ਦੇਵਾਂਗੇ, ਦੁਨੀਆ ਦੇ ਤੁਸੀਂ ਕਿਸੇ ਵੀ ਕੋਨੇ ਦੇ ਵਿੱਚ ਰਹੋਗੇ। ਕਹਿੰਦੇ ਇਫ ਯੂ ਕਿਲ ਅਮਰੀਕਨਸ, ਇਫ ਯੂ ਥ੍ਰੈਟਨ ਅਮਰੀਕਨਸ, ਵੀ ਵਿਲ ਹੰਟ ਯੂ ਡਾਊਨ ਐਂਡ ਵੀ ਵਿਲ ਕਿਲ ਯੂ, ਸੈਕਟਰੀ ਪੀਟ ਹੈਗਸਥ। ਇਹ ਹੁੰਦੀ ਹੈ ਕਿਸੇ ਵੀ ਜਿਹੜਾ ਲੀਡਰ ਆ ਉਹਦੀ ਸਟੇਟਮੈਂਟ ਆਪਣੇ ਸਿਟੀਜ਼ਨ ਦੇ ਹੱਕ ਦੇ ਵਿੱਚ। ਤੇ ਹੁਣ ਜਿਹੜੇ ਕੈਨੇਡਾ ਵਸਦੇ ਜਿਹੜੇ ਪੰਜਾਬੀ ਆ, ਸਿੱਖ ਆ, ਉਹਨਾਂ ਨੂੰ ਸੋਚਣਾ ਚਾਹੀਦਾ।
ਤੁਹਾਡਾ ਜਿਹੜਾ ਇੱਥੇ ਮੀਡੀਆ ਆ ਉਹ ਕਿਸ ਤਰ੍ਹਾਂ ਤੁਹਾਡੇ ਉਲਟੇ ਜਿਹੜੇ ਵਰਤ ਰਹੇ ਹੈਗੇ ਆ, ਕਿਸ ਤਰ੍ਹਾਂ ਜਿਹੜੀ ਤੁਹਾਡੀ ਸਰਕਾਰ ਆ ਉਹ ਉਹਨਾਂ ਕਾਤਲਾਂ ਦੇ ਨਾਲ ਜਿਹੜੀ ਬਿਜ਼ਨਸ ਕਰਨ ਜਾ ਰਹੀ ਆ, ਜਿਹੜੇ ਤੁਹਾਡੇ ਸਿਟੀਜ਼ਨਾਂ ਨੂੰ ਜਿਨ੍ਹਾਂ ਨੇ ਕਤਲ ਕੀਤਾ ਹੋਇਆ ਹੈਗਾ। ਸੋ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕਿਹਾ, ਜਿਹੜੀ ਕੱਲ ਜੋ ਗਲੋਬ ਐਂਡ ਮੇਲ ਦੇ ਵਿੱਚ ਰਿਪੋਰਟ ਆਈ ਆ, ਜਿਹਦੇ ਵਿੱਚ ਇਹ ਹੁਣ ਨਾਂ ਡਿਕਲੇਅਰ ਕਰ ਦਿੱਤੇ ਗਏ। ਬਹੁਤ ਸਾਰੇ ਨੇ ਕਹਿਣਾ ਵੀ ਉਹ ਕੈਨੇਡਾ ਦੀ ਸਰਕਾਰ ਨੇ ਫੜੇ ਕਿਉਂ ਨਹੀਂ, ਕਿਉਂਕਿ ਉਹ ਉਹਨਾਂ ਕੋਲ ਡਿਪਲੋਮੈਟਿਕ ਪਾਸਪੋਰਟ ਆ। ਜੇ ਤੁਹਾਡੇ ਕੋਲ ਡਿਪਲੋਮੈਟਿਕ ਪਾਸਪੋਰਟ ਆ ਤੇ ਤੁਹਾਡੇ ਤੇ ਕੇਸ ਨਹੀਂ ਚਲਾਇਆ ਜਾ ਸਕਦਾ। ਇਹ ਇੰਟਰਨੈਸ਼ਨਲ ਟ੍ਰੀਟੀ ਹੈਗੀ ਆ, ਇਸੇ ਕਰਕੇ ਉਹਨਾਂ ਨੂੰ ਐਕਸਪੈਲ ਕੀਤਾ ਜਾ ਸਕਦਾ। ਉਹਨਾਂ ਨੂੰ ਐਕਸਪੈਲ ਕੀਤਾ ਗਿਆ ਸੀ। ਸੋ ਗਲੋਬ ਐਂਡ ਮੇਲ ਦੀ ਜਿਹੜੀ ਖਬਰ ਆਉਣ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਿੱਖ ਆ ਉਹ ਅਪਸੈਟ ਆ ਵੀ ਦੇਖੋ ਸਾਡੇ ਨਾਲ ਕੀ ਵਾਪਰ ਰਿਹਾ ਹੈਗਾ, ਵੀ ਅਸੀਂ ਇੰਨਾ ਇਸ ਮੁਲਕ ਦੇ ਵਿੱਚ ਯੋਗਦਾਨ ਪਾਇਆ ਤੇ ਸਾਡੇ ਕਾਤਲਾਂ ਦੇ ਨਾਲ ਜਾ ਕੇ ਹੁਣ ਜਿਹੜਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਆ ਉਹ ਉੱਥੇ ਜਾ ਕੇ ਬਿਜ਼ਨਸ ਕਰ ਰਿਹਾ ਆ। ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਹੈਗਾ ਆ ਵੀ ਕੈਨੇਡਾ ਦਾ ਜਿਹੜਾ ਜਿਹੜਾ ਤਾਂ ਇੰਗਲਿਸ਼ ਮੀਡੀਆ ਆ ਉਹ ਬਿਲਕੁਲ ਸਹੀ ਗੱਲ ਕਰ ਰਿਹਾ ਹੈਗਾ। ਦੇਖੋ ਹਰਜੋਤ ਸਿੰਘ ਜੀ, ਪੰਜਾਬੀ ਮੀਡੀਆ ਆ ਉਹ ਪ੍ਰੋ ਇੰਡੀਆ ਗੱਲ ਕਰ ਰਿਹਾ। ਦੇਖੋ ਹਰਜੋਤ ਸਿੰਘ ਜੀ, ਇਹ ਜਿਹੜੇ ਲੋਕ ਆ ਜਿਹੜੇ ਅਧਿਕਾਰੀ ਵੀ ਆ ਕੇ ਦੱਸ ਰਹੇ ਆ, ਉਹ ਕਿਉਂ ਕਰ ਰਹੇ ਆ? ਉਹ ਕੈਨੇਡੀਅਨ ਸੋਵਰਨਟੀ ਨੂੰ ਕੁਝ ਸਮਝਦੇ ਆ ਜੀ। ਉਹ ਕੈਨੇਡੀਅਨ ਪ੍ਰਭੂ ਸੱਤਾ ਨੂੰ ਸਮਝਦੇ। ਉਹ ਕਹਿੰਦੇ ਯਾਰ ਅੱਜ ਜੇ ਇੱਕ ਮਾਰਿਆ ਕੱਲ ਨੂੰ 2 ਮਾਰਨਗੇ, 5 ਮਾਰਨਗੇ, 10 ਮਾਰਨਗੇ। ਇਹ ਕੀ ਆ? ਕੀ ਹੁਣ ਜਿਹੜੀ ਯੂਰੇਨੀਅਮ ਦੀ ਡੀਲ ਕੀਤੀ ਆ ਮਾਰਕ ਕਾਰਨੀ ਨੇ, ਕੀ ਉਹਦੇ ਵਿੱਚ ਡੀਲ 'ਚ ਲਿਖਿਆ ਵੀ ਅਸੀਂ ਤੁਹਾਨੂੰ ਇੱਕ ਅਸੈਸੀਨੇਸ਼ਨ ਸਾਲ ਦੀ ਅਲਾਓ ਕਰ ਦਾਂਗੇ? ਮਤਲਬ ਇਹ ਮਤਲਬ ਇਹਨਾਂ ਨੇ ਇਹ ਡੀਲ ਕਰਕੇ ਆਏ ਆ। ਕਮਾਲ ਦੀ ਗੱਲ ਆ। ਕਿੱਦਾਂ ਦਾ ਪ੍ਰਧਾਨ ਮੰਤਰੀ ਆ ਤੁਹਾਡੇ ਮੁਲਕ ਦਾ ਪ੍ਰਾਈਮ ਮਿਨਿਸਟਰ? ਉੱਥੇ ਜਾ ਕੇ ਉਸ ਕਾਤਲ ਪ੍ਰਾਈਮ ਮਿਨਿਸਟਰ ਦੇ ਨਾਲ ਤੁਸੀਂ ਜੱਫੀਆਂ ਪਾ ਰਹੇ, ਡੀਲ ਕਰ ਰਹੇ ਆ, ਜਿਨ੍ਹਾਂ ਨੇ ਆ ਕੇ ਤੁਹਾਡੇ ਇੱਥੇ ਮੁਲਕ ਦਾ ਬੰਦਾ ਮਾਰਤਾ। ਤੇ ਤੁਸੀਂ ਹੌਹਲਾ ਕਹਿਣਗੇ ਲੋਕ ਵੀ ਆਹ ਦੇਖੋ ਕਿੱਦਾਂ ਕਲਪਦੇ ਨੇ, ਆਹ ਕਿੱਦਾਂ ਜਿਹੜਾ ਕਰਦੇ ਆ। ਸੋ ਆਪ ਇਹ ਕਹਿੰਦਾ ਆ ਮਾਰਕ ਕਾਰਨੀ ਮਿਊਨਿਕ ਦੀ ਸਿਕਿਉਰਿਟੀ ਦੇ ਵਿੱਚ ਜਿਹੜੀ ਕਾਨਫਰੰਸ 'ਚ ਜਾ ਕੇ ਵੀ ਰੂਲ ਬੇਸਡ ਜਿਹੜਾ ਕੰਮ ਆ ਉਹ ਉੱਡ ਗਿਆ ਆ। ਤੇ ਫਿਰ ਤਾਂ ਤੂੰ ਵੀ ਡਾਤਾ ਬਾਈ, ਫਿਰ ਤੇਰੇ ਤੇ ਬਾਕੀਆਂ 'ਚ ਫਿਰ ਫਰਕ ਹੀ ਰਹਿ ਗਿਆ। ਫਿਰ ਲੋਕਾਂ ਨੂੰ ਕੀ ਸਿਖਾ ਰਿਹਾ ਸੀਗਾ ਤੂੰ? ਗੱਲ ਤੇ ਇਹ ਆ ਨਾ ਕਾਰਨੀ ਸਾਹਿਬ, ਮਾੜਾ ਜਿਹਾ ਆਪਣੀ ਪੀੜੀ ਥੱਲੇ ਸੋਟਾ ਫੇਰੋ, ਦੇਖੋ ਤੁਸੀਂ ਜਿਹੜਾ ਉਹ ਕੀ ਜਿਹੜਾ ਉਹ ਕਰ ਰਹੇ ਆ। ਹੁਣ ਪੇਸ਼ ਉੱਥੇ ਇਹ ਕੀਤਾ ਜਾ ਰਿਹਾ ਵੀ ਟਰੂਡੋ ਦੀਆਂ ਜਿਹੜੀਆਂ ਦਿੱਤੀਆਂ ਨੇ ਗੰਢਾਂ ਤੇ ਹੁਣ ਦੰਦਾਂ ਨਾਲ ਜਿਹੜੀਆਂ ਉਹ ਖੋਲਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਇਹਦੇ ਵਿੱਚ ਇਸ ਨਿਜ਼ਾਮ ਦੇ ਵਿੱਚ ਉੱਥੇ ਦੇ ਸਾਰੇ ਜਿਹੜੇ ਪੋਲੀਟੀਸ਼ੀਅਨ ਆ ਉਹ ਨੰਗੇ ਨੇ। ਨੰਗੇ ਇਸ ਤਰੀਕੇ ਦੇ ਨਾਲ ਆ, ਜਿਹੜਾ ਪੋਲੀਵੀਅਰ ਆ ਉਹਨੇ ਕੈਨੇਡਾ ਨੂੰ ਲੈ ਕੇ ਸੌਰੀ ਚਾਈਨਾ ਨੂੰ ਲੈ ਕੇ ਤਾਂ ਸਟੇਟਮੈਂਟ ਦੇ ਦਿੱਤੀ, ਇੰਡੀਆ ਨੂੰ ਲੈ ਕੇ ਫਿਰ ਉਹ ਚੁੱਪ ਆ। ਉਹਨੇ ਦੇਣੀ ਹੋਈ ਨਹੀਂ ਕਦੀ ਵੀ ਉਹਦੇ ਉਲਟ। ਜਦੋਂ ਉਹ ਟਰੂਡੋ ਨੇ ਵੀ ਇਹ ਦਿੱਤੀ ਸੀ ਉਦੋਂ ਵੀ ਇਹਦੇ ਉਲਟ ਆਇਆ ਸੀ, ਭੁਗਤਿਆ ਸੀਗਾ ਗੱਲ ਨੂੰ। ਆਪਾਂ ਨੂੰ ਇਹ ਪਤਾ ਆ। ਸਟੀਵਨ ਹਾਰਪਰ ਇੰਸਟੀਚਿਊਟ ਦਾ ਉਹ ਬੰਦਾ ਆ ਤੇ ਸਟੀਵਨ ਹਾਰਪਰ ਤੇ ਮੋਦੀ ਹੋਣੀ ਘਿਓ ਖਿਚੜੀ ਨੇ। ਉਹ ਇਸ ਹਿਸਾਬ ਦੇ ਨਾਲ ਆਪਾਂ ਨੂੰ ਇਹ ਪਤਾ ਆ। ਐਂਗਲ ਜਿਹੜਾ ਉੱਥੇ ਇੱਕ ਹੋਰ ਜਿਹੜਾ ਉਹ ਆ ਜਾਂਦਾ ਆ। ਚਾਈਨਾ ਨੂੰ ਲੈ ਕੇ ਤਾਂ ਤੁਸੀਂ ਐਂਗਲ ਨੂੰ ਜਿਹੜਾ ਉਹ ਦੇਤਾ, ਉਹ ਤਾਂ ਦੇਤਾ ਵੀ ਕਿਉਂਕਿ ਟਰੰਪ ਹੁਣੀ ਇੱਧਰ ਚਾਈਨਾ ਦੇ ਉਲਟ ਜਿਹੜਾ ਬੋਲਦੇ ਆ ਕੈਨੇਡਾ ਨੂੰ ਲੈ ਕੇ। ਤੁਸੀਂ ਉਹ ਵਾਲਾ ਰੈਟੋਰਿਕ ਤਾਂ ਜਿਹੜਾ ਉਹ ਤੋੜ ਦਿੱਤਾ। ਪਰ ਜਿਹੜੀ ਚੀਜ਼ ਤੁਹਾਡੇ ਸਾਹਮਣੇ ਆ ਗਈ ਆ, ਉਹਨਾਂ ਨੇ ਇਹ ਚੀਜ਼ਾਂ ਦੱਸੀਆਂ ਆ। ਡੈਨ ਸਟੈਟਨ ਜਿਹੜੇ ਸੀਸਸ ਦੇ ਸਾਬਕਾ ਇੰਟੈਲੀਜੈਂਸ ਆਫਿਸਰ ਆ, ਉਹਨਾਂ ਨੇ ਵੀ ਕਿਹਾ ਸੀਗਾ ਵੀ ਰਿਲਾਇਬਲ ਇੰਟੈਲੀਜੈਂਸ ਗੁੱਡ ਇਨਫ ਆ ਵੀ ਜਿਹੜਾ ਇੰਡੀਅਨ ਅਧਿਕਾਰੀਆਂ ਦੇ ਖਿਲਾਫ ਜਿਹੜੇ ਐਵੀਡੈਂਸ ਦੇ ਵਿੱਚ ਜਿਹੜੀ ਉਹ ਵਰਤੀ ਗਈ ਆ ਤੇ ਆਹ ਚੀਜ਼ ਹੁਣ ਸਾਹਮਣੇ ਆ ਗਈ ਆ। ਕਮਲਜੀਤ ਸਿੰਘ, ਮਨੀਸ਼, ਵਿਕਾਸ ਯਾਦਵ, ਇਹ ਸਾਰੇ ਜਾਣੇ ਜਿਹੜੇ ਉਹ ਇਨਵੋਲਵ ਸੀਗੇ ਭਾਈ ਨਿੱਜਰ ਹੁਣਾਂ ਦੇ ਜਿਹੜੇ ਉਹ ਅਸੈਸੀਨੇਸ਼ਨ ਦੇ ਵਿੱਚ। ਸੋ ਇੰਡੀਆ ਤੋਂ ਹੀ ਆਰਡਰ ਜਿਹੜੇ ਉਹ ਆ ਰਹੇ ਸੀਗੇ ਤੇ ਇੱਥੇ ਜਿਹੜਾ ਬੈਠਾ ਬਿਸ਼ਨੋਈ ਗੈਂਗ ਆ ਉਸ ਦੀ ਵਰਤੋਂ ਕਰਦੇ ਹੋਏ ਵਿਚੋਲਗਿਰੀ ਦੀ ਜਿਹੜੀ ਕੰਮ ਆ, ਦਲਾਲੀ ਦਾ ਜਿਹੜਾ ਕੰਮ ਆ, ਉਹ ਇੰਡੀਅਨ ਕੌਂਸੂਲੇਟ ਦੇ ਅਧਿਕਾਰੀਆਂ ਨੇ ਜਿਹੜਾ ਕਮਲਜੀਤ ਸਿੰਘ ਆ, ਮਨੀਸ਼ ਆ, ਉਹਨਾਂ ਨੇ ਇਸ ਦੇ ਵਿੱਚ ਭੂਮਿਕਾ ਜਿਹੜੀ ਉਹ ਨਿਭਾਈ ਆ। ਹੁਣ ਉੱਥੇ ਜਿਹੜਾ ਇੰਡੀਅਨ ਦਾ ਹਾਈ ਕਮਿਸ਼ਨਰ ਆ ਉੱਥੇ ਕੈਨੇਡਾ ਦੇ ਉੱਥੇ ਜਾ ਕੇ ਕਹਿ ਰਿਹਾ ਵੀ ਤੁਹਾਨੂੰ 100 ਮਿਲੀਅਨ ਪਾਪੂਲੇਸ਼ਨ ਚਾਹੀਦੀ ਆ, 60 ਮਿਲੀਅਨ ਅਸੀਂ ਤੁਹਾਨੂੰ ਦੇ ਦਿੰਨੇ ਆ, ਇੰਡੀਆ ਤੋਂ ਬੰਦੇ ਲਿਆ ਕੇ ਦੇ ਦਿੰਨੇ ਆ। ਉਹ ਕਹਿੰਦੇ ਵੀ ਆ ਜਾਓ, ਹੁਣ ਕਰ ਲਓ, ਪਹਿਲੋਂ ਬੰਦੇ ਮਾਰ ਲਓ ਤੇ ਫਿਰ ਆ ਕੇ ਅਸੀਂ ਜਿਹੜੇ ਲੋਕ ਇੱਥੇ ਕਰ ਲੈਂਦੇ ਆ। ਇੰਨੀਆਂ ਕੁ ਵੀਡੀਓਜ਼ ਹਰਜੋਤ ਸਿੰਘ ਜੀ ਕੈਨੇਡਾ ਤੋਂ ਇਹ ਆ ਰਹੀਆਂ ਉਹਨਾਂ ਦੀਆਂ ਵੀ ਕਿੱਦਾਂ ਉਹ ਸਰਕਾਰ ਨੂੰ ਚੂਨਾ ਲਾ ਰਹੇ ਆ। ਇੱਕ ਪਾਸੇ ਉਹ ਬਸ ਕਹਿਣ ਨੂੰ ਉਹ ਕੈਨੇਡਾ 'ਚ ਬੈਠੇ ਨੇ, ਦਿਲ ਵੀ ਉਹਨਾਂ ਦਾ ਉੱਥੇ ਆ ਤੇ ਫਿਜ਼ੀਕਲੀ ਵੀ ਉਹ ਇਸ ਟਾਈਮ ਇੰਡੀਆ ਦੇ ਵਿੱਚ ਹੀ ਜਿਹੜੇ ਉਹ ਬੈਠੇ ਹੋਏ ਨੇ। ਤੇ ਸਿੱਖਾਂ ਨੂੰ ਨਾ ਇਸ ਪੂਰੇ ਨਿਜ਼ਾਮ ਤੋਂ ਇੱਕ ਚੀਜ਼ ਜਿਹੜੀ ਸਬਕ ਲੈਣੀ ਚਾਹੀਦੀ ਆ, ਤੁਹਾਡਾ ਸਕਾ ਕੋਈ ਨਹੀਂ, ਡਜ਼ ਨਾਟ ਮੈਟਰ। ਉਹ ਕੈਨੇਡਾ 'ਚੋਂ, ਤੁਸੀਂ ਅਮਰੀਕਾ 'ਚੋਂ, ਆਸਟ੍ਰੇਲੀਆ 'ਚੋਂ, ਕਿੱਥੇ ਹੋ, ਇੰਡੀਆ 'ਚੋਂ, ਕਿਤੇ ਵੀ ਹੋ, ਤੁਹਾਡਾ ਸਕਾ ਕੋਈ ਨਹੀਂ। ਤੁਹਾਨੂੰ ਆਪਣੇ ਬਲਬੂਤੇ ਦੇ ਉੱਤੇ ਹੀ ਆਪਣੀ ਜਿਹੜੀ ਅਹਿਮੀਅਤ ਜਿਹੜੀ ਉਹ ਬਣਾਉਣੀ ਪੈਣੀ ਹੈਗੀ। ਸੋ ਇਹ ਆਪਾਂ ਉਹੀ ਪੰਜਾਬੀ ਮੀਡੀਆ ਜਿਹੜਾ ਕੈਨੇਡਾ ਉਹਦੀ ਗੱਲ ਕਰਦੇ ਹਾਂ। ਦੇਖੋ ਅਸੀਂ ਇੱਥੇ ਬੈਠ ਕੇ ਇਹ ਕਹਿ ਰਹੇ ਹਾਂ ਵੀ ਸਾਰੇ ਆਪਾਂ ਗੁਆਂਢੀ ਮੁਲਕਾਂ ਭੈਣ ਭਰਾ ਆ, ਸਾਡੇ ਰਲ ਕੇ ਜਿਹੜਾ ਕੰਮ ਹੋਣਾ ਚਾਹੀਦਾ ਹੈਗਾ। ਠੀਕ ਆ, ਜੇ ਟਰੰਪ ਉਹਨਾਂ ਨੇ ਟੈਰਿਫ ਲਾਤੇ ਉਹ ਸਾਰੀ ਦੁਨੀਆ ਤੇ ਲਾਏ ਆ,
ਗੱਲਬਾਤ ਹੋ ਸਕਦੀ ਹੈਗੀ ਆ। ਟਰੰਪ ਹੋਣਾ ਨੇ ਜਾਂ ਅਮਰੀਕਾ ਨੇ ਕੋਈ ਕੈਨੇਡੀਅਨ ਸਿਟੀਜ਼ਨ ਨਹੀਂ ਮਾਰਿਆ ਉੱਥੇ ਜਾ ਕੇ। ਤੁਸੀਂ ਯਾਰ ਜਿਹੜੇ ਬੰਦਿਆਂ ਨੇ, ਜਿਹੜੇ ਮੁਲਕ ਨੇ ਤੁਹਾਡੇ ਸਿਟੀਜ਼ਨ ਮਾਰਤੇ, ਤੁਸੀਂ ਉਹਨਾਂ ਨੂੰ ਜਾ ਕੇ ਜੱਫੀਆਂ ਪਾ ਰਹੇ ਆ, ਉਹਨਾਂ ਨਾਲ ਬਿਜ਼ਨਸ ਕਰ ਰਹੇ ਆ। ਅਮਰੀਕਾ ਨੇ ਕੋਈ ਤੁਹਾਡਾ ਫਿਜ਼ੀਕਲ ਨੁਕਸਾਨ ਥੋੜ੍ਹਾ ਕਰ ਦਿੱਤਾ। ਤੇ ਉੱਥੇ ਦੇ ਮੀਡੀਆ ਤੇ ਉਹ ਟਾਕ ਸ਼ੋਜ਼ ਕਰਦੇ ਆ ਵੀ ਦੇਖੋ ਜੀ ਬਾਈਕਾਟ ਕਰੋ ਅਮਰੀਕਾ ਦੀਆਂ ਚੀਜ਼ਾਂ ਦਾ। ਦੱਸੋ ਤੇ ਅਤੇ ਤੁਸੀਂ ਜਿਹੜੇ ਇੰਡੀਆ ਦੀਆਂ ਬੰਦੇ ਚੀਜ਼ਾਂ ਮਾਰ ਦਾ ਦਿੰਦੇ ਕਾਹਤੋਂ ਉਹਨਾਂ ਦਾ ਕੋਈ ਬਾਈਕਾਟ ਕਰਦੇ ਬਾਈਕਾਟ ਜਿਨ੍ਹਾਂ ਨੇ ਨਹੀਂ। ਤੁਹਾਡੇ ਬੰਦੇ ਕਤਲ ਕੀਤੇ ਆ। ਉਹਨਾਂ ਦਾ ਨਾ ਬਾਈਕਾਟ ਨਹੀਂ, ਉਹਨਾਂ ਨੂੰ ਕਲੀਨ ਚਿੱਟ ਦਿੰਦੇ ਆ। ਕਮਾਲ ਦੀ ਗੱਲ ਆ, ਵੈਸੇ ਕਮਾਲ ਦੀ ਗੱਲ ਆ। ਸੋ ਜਿੰਨੇ ਵੀ ਸਾਡੇ ਕੈਨੇਡਾ 'ਚ ਬਹੁਤ ਲਿਸਨਰ ਆ, ਸਾਨੂੰ ਪਤਾ, ਸਾਨੂੰ ਬਹੁਤ ਕਾਲਾਂ ਆਉਂਦੀਆਂ, ਸਾਡੇ ਬਹੁਤ ਪ੍ਰਸ਼ੰਸਕ ਹੈਗੇ ਆ ਜਿਹੜੇ ਕਹਿੰਦੇ ਵੀ ਤੁਸੀਂ ਸਹੀ ਗੱਲ ਕਰਦੇ ਆ ਵੀ ਭਾਈ ਆ ਜਿਹੜੀ ਪੀਟ ਹੈਕਸਤ ਵਾਲੀ ਜਿਹੜੀ ਸਟੇਟਮੈਂਟ ਆ ਨਾ, ਜਿਹੜੇ ਤੁਹਾਡੇ 32-33 ਇਲੈਕਟਡ ਘੱਟੋ ਘੱਟ ਪੰਜਾਬੀ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਆ, ਉਹਨਾਂ ਨੂੰ ਦਿਖਾ ਲਓ। ਆਹ ਦੇਖੋ ਭਈ ਅਮਰੀਕਾ ਦਾ ਜਿਹੜਾ ਡਿਫੈਂਸ ਸੈਕਟਰੀ ਹੈਗਾ, ਉਹਦੀ ਆਹ ਸਟੇਟਮੈਂਟ ਆ ਆਪਣੇ ਸਿਟੀਜ਼ਨਾਂ ਦੇ ਹੱਕ 'ਚ। ਤੇ ਤੁਸੀਂ ਜਿਹੜੀ ਆ, ਤੁਸੀਂ ਤੁਹਾਡਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਕੀ ਕਰ ਰਿਹਾ ਹੈਗਾ, ਤੁਸੀਂ ਕੀ ਕਰ ਰਹੇ ਹੈਗੇ ਆ। ਸੋ ਉਹ ਉੱਥੇ ਦੇ ਮੀਡੀਆ ਨੂੰ ਵੀ ਬੇਨਤੀ ਹੈ ਭਾਈ, ਜਿੱਥੇ ਸੱਚੀ ਗੱਲ ਹੁੰਦੀ ਹੈ ਉਹ ਸੱਚੀ ਕਰਿਆ ਕਰੋ, ਆਪਣੀ ਕਮਿਊਨਿਟੀ ਦਾ ਸਾਥ ਦਿਆ ਕਰੋ, ਨਾ ਕਿ ਤੁਸੀਂ ਜਿਹੜਾ ਉਹ ਕਾਤਲਾਂ ਦਾ ਜਿਹੜਾ ਸਾਥ ਦੇ ਰਹੇ ਆ। ਇਹ ਹਿਸਟਰੀ ਦੇ ਵਿੱਚ ਬੈਡ ਹੋਣਾ ਹੈ ਬਹੁਤ। ਸਾਰੀ ਉਮਰ ਕੋਈ ਜੀਂਦਾ ਨਹੀਂ ਰਹਿੰਦਾ ਹੁੰਦਾ, ਇਹ ਹਿਸਟਰੀ ਸਾਰਾ ਕੁਝ ਲਿਖਿਆ ਜਾਣਾ ਵੀ ਕਿੱਥੇ ਦਾ ਜਿਹੜਾ ਮੀਡੀਆ ਸੀ ਉਹ ਤੁਹਾਡੇ ਹੱਕ ਵਿੱਚ ਹਾਂ ਦਾ ਨਾਰਾ ਮਾਰਦਾ ਸੀ। ਕੈਨੇਡਾ ਦਾ ਮੇਨ ਸਟ੍ਰੀਮ ਮੀਡੀਆ ਜਿਹੜਾ ਨੈਸ਼ਨਲ ਪੋਸਟ ਵਰਗੇ, ਗਲੋਬ ਐਂਡ ਮੇਲ ਵਰਗੇ, ਉਹ ਤਾਂ ਤੁਹਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰ ਰਹੇ ਆ, ਉਹ ਸਹੀ ਖਬਰ ਦੇ ਰਹੇ ਆ। ਤੇ ਤੁਸੀਂ ਜਿਹੜਾ ਆ ਉਹ ਬਿਲਕੁਲ ਜਿਹੜਾ ਉਲਟ ਕਰ ਰਹੇ ਹੈਗੇ ਆ। ਇਹ ਇਕੱਲਾ ਇਹ ਨਹੀਂ, ਸਾਡੇ ਮੁਲਕ 'ਚ ਵੀ ਕਈ ਵਾਰ ਵਾਪਰਦਾ ਆ। ਕੱਲ ਭਾਈ ਅਵਤਾਰ ਸਿੰਘ ਉਹਨਾਂ ਦਾ ਫਿਊਨਰਲ ਸੀਗਾ, ਬੁਲਟ ਹੋਣਾ ਦਾ, ਤੇ ਅਸੀਂ ਉੱਥੇ ਗਏ ਸੀ। ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਉੱਥੇ ਪਹੁੰਚੀਆਂ ਹੋਈਆਂ ਸੀਆਂ। ਉੱਥੇ ਵੀ ਸਟੇਟ ਸੈਕਟਰੀ ਨੇ ਕਿਹਾ ਵੀ ਭਾਈ ਦੇਖੋ, ਪੰਜਾਬੀ ਰੇਡੀਓ USA ਨੇ ਸਹੀ ਗੱਲ ਕੀਤੀ ਹੈਗੀ ਆ, ਜੋ ਬਿਲਕੁਲ ਜੋ ਰਿਐਲਿਟੀ ਆਈ ਹੈਗੀ ਆ। ਸੋਸ਼ਲ ਮੀਡੀਆ ਦੇ ਉੱਤੇ ਇੱਕ ਤਰ੍ਹਾਂ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਗੁਰੂ ਘਰ ਨੂੰ ਵੀ ਤੇ ਭਾਈ ਅਵਤਾਰ ਸਿੰਘ ਨੂੰ ਵੀ। ਸੋ ਇਹ ਦੇਖਿਆ ਕਰੋ ਕਿ ਕੌਣ ਜਿਹੜਾ ਸਹੀ ਗੱਲ ਕਰਦਾ ਹੈਗਾ ਆ, ਉਹਨਾਂ ਨੂੰ ਪੁੱਛਿਆ ਕਰੋ। ਸੋ ਜੇ ਆਪਾਂ ਅਮਰੀਕਨ ਆ, ਵੀ ਗੁੱਡ ਅਮਰੀਕਨ, ਅਮਰੀਕਾ ਦੇ ਲਈ ਖੜੀਏ, ਕੈਨੇਡੀਅਨ ਆ, ਗੁੱਡ ਕੈਨੇਡੀਅਨ ਬਣੋ, ਕੈਨੇਡਾ ਦੇ ਲਈ ਖੜੋ। ਇਹ ਪਛਾਣੋ ਜਿਹੜਾ ਤੁਹਾਡੇ ਉਹ ਅਗੇਂਸਟ ਜ਼ੁਲਮ ਕਰ ਰਿਹਾ ਆ, ਵੀ ਕਿਤੇ ਤੁਹਾਡੀ ਸਰਕਾਰ ਉਹਦਾ ਸਾਥ ਤਾਂ ਨਹੀਂ ਦੇ ਰਹੀ ਹੈਗੀ। ਜੀ, ਸਮਾਂ ਸਮਾਪਤ ਹੈ ਹਰਜੋਤ ਸਿੰਘ ਜੀ। ਤੇ ਹਰਜੋਤ ਸਿੰਘ ਜੀ, ਇਨਫੈਕਟ ਤੁਸੀਂ ਚਲੋ ਜਾਂਦੇ ਜਿਹੜੇ ਭਾਈ ਅਵਤਾਰ ਸਿੰਘ ਬੁਲਟ ਹੋਣਾ ਦੇ ਜਿਹੜੇ ਤੁਸੀਂ ਸੰਸਕਾਰ ਤੇ ਭੋਗ ਤੇ ਗਏ ਸੀ, ਉੱਥੇ ਸ਼ੈਰਿਫ ਤੇ ਹੋਰ ਵੀ ਕਈ ਜਣੇ ਪਹੁੰਚੇ ਹੋਣੇ ਆ, ਦੱਸਿਆ ਹੋਣਾ। ਸੋ ਜੇ ਤੁਸੀਂ ਥੋੜਾ ਜਿਹਾ ਸੰਖੇਪ ਦੇ ਵਿੱਚ ਉਸ ਦੇ ਬਾਰੇ ਜਿਹੜੀ ਉਹ ਥੋੜੀ ਜਾਣਕਾਰੀ ਸ਼ੇਅਰ ਕਰ ਦਿਓ। ਕੱਲ ਆਪਾਂ ਜਿਹੜਾ ਭੋਗ ਦਾ ਪ੍ਰੋਗਰਾਮ ਸੀਗਾ ਪੰਜਾਬੀ ਰੇਡੀਓ USA ਦੇ YouTube ਦੇ ਉੱਤੇ ਲਾਈਵ ਆਪਾਂ ਦਿਖਾਇਆ ਸੀਗਾ। ਜੇ ਤੁਸੀਂ ਦੱਸ ਸਕੋ ਵੀ ਉੱਥੇ ਕੀ ਕੁਛ ਵਾਰਿਆ ਸੰਖੇਪ ਦੇ ਵਿੱਚ। ਜੀ ਬਿਲਕੁਲ, ਕੱਲ ਭਾਈ ਅਵਤਾਰ ਸਿੰਘ ਬੁਲਟ ਹੋਣਾ ਦਾ ਟਰੇਸੀ ਦੇ ਵਿੱਚ ਫਿਊਨਰਲ ਸੀ। ਮੈਨੂੰ ਵੀ ਹੁਣ ਇੱਥੇ 37-38 ਸਾਲ ਹੋ ਗਏ ਰਹਿੰਦੇ ਨੂੰ ਅਮਰੀਕਾ 'ਚ। ਮੈਂ ਇੰਨੀ ਵੱਡੀ ਗਿਣਤੀ 'ਚ ਜਿਹੜੀ ਸੰਗਤ ਆ ਕਦੇ ਵੀ ਕਿਸੇ ਫਿਊਨਰਲ ਤੇ ਨਹੀਂ ਦੇਖੀ। ਹਜ਼ਾਰਾਂ ਦੀ ਗਿਣਤੀ 'ਚ ਇਕੱਠ ਸੀ। ਲੋਕ ਜਿਹੜੀਆਂ ਸੰਗਤਾਂ ਸੀਆਂ ਵਾਸ਼ਿੰਗਟਨ ਤੋਂ, ਲਾਸ ਵੈਗਸ ਤੋਂ, ਦੂਰੋਂ-ਦੂਰੋਂ, ਕੈਲੀਫੋਰਨੀਆ ਦੇ ਲਗਭਗ ਸਾਰੇ ਹੀ ਜਿਹੜੇ ਗੁਰੂ ਘਰ ਆ ਉਹਨਾਂ ਦੇ ਸੇਵਾਦਾਰ, ਪ੍ਰਬੰਧਕ ਉੱਥੇ ਪਹੁੰਚੇ ਹੋਏ ਸੀ। ਬੁਲਾਰੇ ਵੀ ਕਈ ਸੀ, ਡਿਸਟ੍ਰਿਕਟ ਅਟਾਰਨੀ, ਮੇਅਰ, ਜਸਵੀਰ ਕੌਰ ਬੈਂਸ, ਹੋਰ ਬਹੁਤ ਸਾਰੇ ਜਿਹੜੇ ਬੁਲਾਰੇ ਆ ਉਹ ਬੋਲੇ ਵੀ ਹੈਗੇ ਆ। ਉਹਨਾਂ ਨੇ ਕਿਹਾ ਬਿਲਕੁਲ ਅਸੀਂ ਤਹਿ ਤੱਕ ਜਾਵਾਂਗੇ। ਡਿਸਟ੍ਰਿਕਟ ਅਟਾਰਨੀ ਨੇ ਵੀ ਇਹ ਕਿਹਾ ਹੈਗਾ, ਪੂਰੀ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਇਹ ਧੱਕਾ ਹੋਇਆ ਸਿੱਖਾਂ ਦੇ ਨਾਲ। ਬਹੁਤ ਵੱਡੀ ਗਿਣਤੀ 'ਚ ਇਲੈਕਟਡ ਆਫੀਸ਼ੀਅਲ ਵੀ ਪਹੁੰਚੇ ਹੋਏ ਸੀ। ਦੂਰ ਦਰਾਡਿਓਂ, ਦੂਰੋਂ ਜਿਹੜੀਆਂ ਸੰਗਤਾਂ ਆ ਉਹ ਆਈਆਂ ਸੀਆਂ ਤੇ ਬਹੁਤ ਹੀ ਦੁਖੀ ਸੀਗੇ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹਨਾਂ ਦੇ ਬੱਚੇ ਵਿਚਾਰੇ 1 ਸਾਲ ਤੋਂ ਵੀ ਥੱਲੇ ਆ, 3 8 ਬੱਚੇ ਜਿਹੜੇ ਮਹੀਨਿਆਂ ਆ। ਦੇ ਆ ਜੀ। ਰੱਬ ਨਾ ਕਰੇ ਕਿਸੇ ਦੇ ਉੱਤੇ ਇਦਾਂ ਦੀ ਜਿਹੜੀ ਘਟਨਾ ਵਾਪਰੇ ਤੇ ਇੱਕ ਗੁਰੂ ਘਰ ਦੇ ਵਿੱਚੋਂ ਇੱਕ ਸੇਵਾਦਾਰ ਨੂੰ ਚੱਕ ਕੇ ਲਿਜਾ ਕੇ ਉਹਦਾ ਜਿਹੜਾ ਕਤਲ ਕਰ ਦਿੱਤਾ ਜਾਣਾ, ਇਹ ਤੁਸੀਂ ਕਦੇ ਸੋਚਿਆ ਨਹੀਂ ਹੋਊਗਾ ਵੀ ਅਮਰੀਕਾ 'ਚ ਵੀ ਵਾਪਰ ਸਕਦਾ। ਹਾਂ, ਇੱਕ ਗੱਲ ਦਾ ਆਪਾਂ ਨੂੰ ਗਿਲਾ ਜ਼ਰੂਰ ਹੋ ਸਕਦਾ ਆ, ਭਈ ਰੱਬ ਨਾ ਕਰੇ ਇੱਕ ਚਰਚ ਦੇ ਵਿੱਚੋਂ ਇੱਕ ਪ੍ਰੀਸਟ ਨੂੰ ਜਾਂ ਚਰਚ ਕੰਮ ਕਰਨ ਵਾਲੇ ਨੂੰ ਚੱਕ ਕੇ ਉਹਦਾ ਕਤਲ ਕੀਤਾ ਜਾਂਦਾ ਤੇ ਫਿਰ ਵੀ ਇਹ ਕੁਝ ਵਾਪਰਦਾ। ਇੱਥੇ ਦੇ ਗਵਰਨਰ ਨੂੰ, ਇੱਥੇ ਦੇ ਅਟਾਰਨੀ ਜਨਰਲ ਨੂੰ ਹੋਰ ਵੀ ਜ਼ਿਆਦਾ ਜਿਹੜੀ ਹੈ ਇਨਵੈਸਟੀਗੇਟ ਕਰਨੀ ਚਾਹੀਦੀ ਸੀ। ਕੱਲਾ ਇਹ ਕੋਈ ਕਤਲ ਜਿਹੜਾ ਹੈ ਕਿਸੇ ਘਰ ਤੋਂ ਜਾਂ ਕਿਸੇ ਬਿਜ਼ਨਸ ਤੋਂ ਚੱਕ ਕੇ ਨਹੀਂ ਕੀਤਾ ਗਿਆ, ਗੁਰੂ ਘਰ ਤੋਂ ਚੱਕ ਕੇ ਲਗਾਏ ਆ। ਸੋ ਉਹਨਾਂ ਨੂੰ ਜਿਹੜਾ ਆ ਜ਼ਰੂਰ ਇਨਵੋਲਵ ਹੋਣਾ ਚਾਹੀਦਾ ਸੀ। ਉਹ ਕਿੱਥੇ ਕੁ ਤੱਕ ਇਨਵੋਲਵ ਆ ਇਹਦੇ ਬਾਰੇ ਮੈਨੂੰ ਜ਼ਿਆਦਾ ਨੌਲੇਜ ਨਹੀਂ ਹੈਗਾ, ਕਿਉਂਕਿ ਆਪਾਂ ਉਹਨਾਂ ਦੀਆਂ ਸਟੇਟਮੈਂਟਾਂ ਨਹੀਂ ਦੇਖੀਆਂ, ਨਹੀਂ ਤਾਂ ਸਟੇਟਮੈਂਟ ਆ ਜਾਂਦੀ ਆ। ਕੋਈ ਸੋ ਸਟੇਟਮੈਂਟ ਨਹੀਂ ਆਈ। ਇੰਨਾ ਜ਼ਰੂਰ ਆ ਭਈ ਜਿਹੜੇ ਪ੍ਰਬੰਧਕ ਆ ਉਹ ਲੋਕਲ ਜਿਹੜੇ ਵੀ ਆਫਿਸ ਜਿਹੜੇ ਆਫੀਸ਼ੀਅਲਸ ਹੈਗੇ ਆ,
ਸੁਪਰਵਾਈਜ਼ਰ ਉੱਥੇ ਸੋਨੀ ਧਾਲੀਵਾਲ ਵੀ ਸੀ, ਆਪਣਾ ਨੌਜਵਾਨ, ਤੁਹਾਨੂੰ ਪਤਾ ਹੀ ਆ। ਸੁਪਰਵਾਈਜ਼ਰ ਸੋ ਬਣਿਆ ਸਾਰੇ ਉਹਨਾਂ ਨਾਲ ਰਲ ਕੇ ਕੰਮ ਕਰ ਰਹੇ ਹੈਗੇ ਆ। ਪਰ ਬਹੁਤ ਹੀ ਦੁੱਖ ਵਾਲੀ ਗੱਲ ਆ ਵੀ ਇੱਕ ਸੇਵਾਦਾਰ ਦੇ ਨਾਲ ਇਹ ਜਿਹੜੀ ਚੀਜ਼ ਆ ਉਹ ਵਾਪਰੀ ਹੈ। ਜੀ, ਸੈਨ ਵਕੀਨ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਰੌਨ ਫਰੈਟਸ ਆ, ਉਹ ਵੀ ਬੋਲੇ ਤੇ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਵੀ ਇਨੋਸੈਂਟ ਸਨ, ਤੇ ਉਹਨਾਂ ਨੇ ਫੇਰ ਦੁਬਾਰਾ ਮੈਂਸ਼ਨ ਕੀਤਾ। ਇਹ ਪਹੁੰਚੇ ਹੋਏ ਸੀ ਸੈਨ ਵਕੀਨ ਕਾਉਂਟੀ ਦੇ ਸੁਪਰਵਾਈਜ਼ਰ ਸੋਨੀ ਧਾਲੀਵਾਲ, ਮਾਰੀਓ ਗਾਰਡੀਆ, ਰੋਬਰਟ ਰਿਕਮੈਨ, ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ, ਸਟੈਨੀਸਲਾਸ ਕਾਉਂਟੀ ਦੇ ਸੁਪਰਵਾਈਜ਼ਰ ਮਨੀ ਗਰੇਵਾਲ, ਟ੍ਰੇਸੀ ਦੇ ਮੇਅਰ ਡੈਨ ਅਰੀਓਲਾ, ਮਾਉਂਟਨ ਹਾਊਸ ਦੇ ਕਾਉਂਸਲਮੈਨ ਡੈਨ ਹੈਰੀਸਨ, ਤੇ ਹੋਰ ਕਈ ਕਾਂਗਰਸਮੈਨ ਤੇ ਸਟੇਟ ਅਸੈਂਬਲੀ ਦੇ ਜਿਹੜੇ ਰਿਪਰੈਜ਼ੈਂਟੇਟਿਵ ਆ, ਇਸ ਫਿਊਨਰਲ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਆ। ਸੋ 5,000 ਦੀ ਸੰਖਿਆ 'ਚ, ਕਈ ਜਣੇ 5,000 ਤੋਂ ਵੀ ਵੱਧ ਕਹਿ ਰਹੇ ਆ ਵੀ ਉੱਥੇ ਜਿਹੜਾ ਇਕੱਠ ਆ ਉਹ ਹੋਇਆ ਸੀਗਾ। ਸੰਸਕਾਰ 2-3 ਬਲਾਕ 'ਚ ਪਾਰਕ ਨਹੀਂ ਲੱਭਦੀ ਸੀ ਆਲੇ ਦੁਆਲੇ ਕਿਤੇ ਜੀ, ਵੀ, ਇੰਨੀ ਬਿਲਕੁਲ ਜ਼ਿਆਦਾ ਜਿਹੜੀ ਇੰਨੀ ਸੰਗਤ ਜਿਹੜੀ ਉਹ ਪਹੁੰਚੀ ਸੀਗੀ ਉਹਨਾਂ ਦੇ ਅਖੀਰਲੇ ਜਿਹੜੇ ਉਹ ਸਮਾਗਮ ਦੇ ਵਿੱਚ। ਬਾਅਦ 'ਚ ਗੁਰੂ ਘਰ ਦੇ ਵਿੱਚ ਵੀ ਆਪਾਂ ਦੇਖਿਆ ਵੀ ਬਹੁਤ ਜਿਹੜਾ ਉਹ ਇਕੱਠ ਸੀ, ਜਿੱਦਾਂ ਆਪਾਂ ਦੱਸਿਆ ਵੀ ਉਹ ਆਪਾਂ ਲਾਈਵ YouTube ਦੇ ਉੱਤੇ, ਪੰਜਾਬੀ ਰੇਡੀਓ USA ਦੇ ਉੱਤੇ ਉਹ ਪੇਸ਼ ਜਿਹੜਾ ਉਹ ਕੀਤਾ ਸੀਗਾ। ਸੋ ਅਫਸੋਸ ਆ ਵੀ ਇਹ ਚੀਜ਼ ਜਿਹੜੀ ਉਹ ਵਾਪਰੀ ਆ, ਪਰ ਸਤਰਕ ਅਲਰਟ ਜਿਹੜਾ ਉਹ ਰਹੋ, ਤੇ ਜਿਹੜੀਆਂ ਕਾਲੀਆਂ ਭੇਡਾਂ ਛਿਪੀਆਂ ਬੈਠੀਆਂ ਨੇ ਨਾ, ਜਿਨ੍ਹਾਂ ਦੇ ਕਰਕੇ ਇਹ ਚੀਜ਼ ਜਿਹੜੀ ਇਹ ਭਾਣਾ ਵਾਪਰਿਆ ਆ, ਜਿਹਦੇ ਕਰਕੇ ਇਹ ਚੀਜ਼ ਵਾਪਰੀ ਆ। ਜਿੱਦਾਂ ਪਿਛਲੀ ਵਾਰੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਡਿਸਟ੍ਰਿਕਟ ਅਟਾਰਨੀ ਤੇ ਸ਼ੈਰਿਫ ਜਿਹੜੇ ਉਹਨਾਂ ਨੇ ਕਿਹਾ ਸੀਗਾ ਵੀ ਜੇ ਤੁਹਾਨੂੰ ਪਤਾ ਆ ਵੀ ਕੋਈ ਇੱਦਾਂ ਦੇ ਕੰਮ ਕਰ ਰਹੇ ਆ ਤਾਂ ਤੁਸੀਂ ਸਾਨੂੰ ਆ ਕੇ ਦੱਸੋ, ਤਾਂ ਜੋ ਅਸੀਂ ਕਮਿਊਨਿਟੀ ਨੂੰ ਤੇ ਓਵਰਆਲ ਆਪਣੇ ਸਾਰਿਆਂ ਨੂੰ ਜਿਹੜਾ ਉਹ ਕਲੀਨ ਅਪ ਕਰ ਸਕੀਏ, ਇਹ ਗੰਦੇ ਬੰਦਿਆਂ ਨੂੰ ਉੱਥੋਂ ਜਿਹੜਾ ਉਹ ਕੱਢ ਸਕੀਏ। ਚਾਹੇ ਮਿਸਟੇਕਨ ਆਇਡੈਂਟੀਟੀ ਆ, ਬਾਟਮ ਲਾਈਨ ਇਹ ਆ ਵੀ ਕੋਈ ਨਾ ਕੋਈ ਇੱਦਾਂ ਦੇ ਬੰਦੇ ਇਨਵੋਲਵ ਆ ਜਿਹਦੇ ਖਾਮਿਆਜ਼ਾ ਜਿਹੜਾ ਇੱਕ ਨਿਰਦੋਸ਼ ਇਨੋਸੈਂਟ ਬਾਈਸਟੈਂਡਰ ਨੂੰ ਜਿਹੜਾ ਉਹ ਭੁਗਤਣਾ ਜਿਹੜਾ ਉਹ ਪੈ ਗਿਆ। ਸੋ ਕਲੀਨ ਅਪ ਕਰੋ ਆਪਣੀ ਕਮਿਊਨਿਟੀ ਦੇ ਲਈ। ਆਪਾਂ ਦੂਜਿਆਂ ਨੂੰ ਤਾਂ ਕਹਿ ਦਿੰਦੇ ਪੀੜੀ ਥੱਲੇ ਸੋਟਾ ਮਾਰੀਏ, ਆਪਾਂ ਵੀ ਮਾਰੀਏ, ਆਪਾਂ ਵੀ ਦੇਖੀਏ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਕੋਈ ਵੀ ਬੰਦਾ ਗਲਤ ਕੰਮ ਕਰਦਾ ਹੈ, ਇਦਾਂ ਦੇ 'ਚ ਇਨਵੋਲਵ ਆ, ਡਰੱਗ 'ਚ ਇਨਵੋਲਵ ਆ, ਗੈਂਗ 'ਚ ਇਨਵੋਲਵ ਆ, ਐਕਸਟੋਰਸ਼ਨਸ ਇਨਵੋਲਵ ਆ, FBI ਨੂੰ ਰਿਪੋਰਟ ਕਰੋ। ਹਰਜੋਤ ਸਿੰਘ ਜੀ, ਇੱਥੇ ਰੇਡੀਓ ਤੇ ਵੀ ਐਡਵਰਟਾਈਜ਼ਮੈਂਟ ਕੀਤੀ ਆ। ਹਰਜੋਤ ਸਿੰਘ ਜੀ, ਇੱਥੇ ਗੁਰੂ ਘਰਾਂ ਨੂੰ ਇੱਕ ਪਹਿਲ ਕਦਮੀ ਹੋਰ ਕਰਨੀ ਚਾਹੀਦੀ। ਜਿਹੜੇ ਕੋਈ ਪਤਾ ਲੱਗਦੇ ਵੀ ਇਦਾਂ ਦੇ ਇਨਵੋਲਵ ਆ, ਉਹਨਾਂ ਦਾ ਸੋਸ਼ਲ ਬਾਈਕਾਟ ਦਾ ਐਲਾਨ ਕਰਨਾ ਚਾਹੀਦਾ। ਉਹਨਾਂ ਨੂੰ ਟੋਟਲੀ ਜਿਹੜਾ ਆ ਜਿੱਦਾਂ ਪਹਿਲੋਂ ਹੁੰਦਾ ਸੀਗਾ ਵੀ ਉਹ ਚੀਜ਼ ਕਰ ਦੇਣੀ ਚਾਹੀਦੀ ਆ। ਝੂਠੀ ਨਹੀਂ, ਜਿਹੜੀ ਸਾਬਤ ਜਿਹੜੀ ਹੋਈ ਚੀਜ਼, ਆਪਾਂ ਨੇ ਕੋਈ ਐਵੇਂ ਨਿਰਦੋਸ਼ ਨਹੀਂ ਵੀ ਜਿਨ੍ਹਾਂ ਦੇ ਉੱਤੇ ਇਹ ਹੋ ਚੁੱਕਾ, ਕਨਵਿਕਟਡ ਹੋ ਚੁੱਕੇ ਆ, ਉਹਨਾਂ ਨੂੰ ਕਮਿਊਨਿਟੀ ਦੇ ਵਿੱਚ ਆਪਾਂ ਰੱਖ ਕੇ ਕਰਨਾ ਕੀ ਆ? ਉਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਦਾ ਕੀ ਮਤਲਬ ਹੀ ਨਹੀਂ ਜਿਹੜਾ ਉਹ ਕੋਈ ਇਹੋ ਜਿਹੇ ਲੋਕਾਂ ਦਾ ਜਿਹੜਾ ਉਹ ਬਣਦਾ। ਇਹਦੇ ਸਿੱਖਾਂ ਨੂੰ ਇੱਕ ਸਟ੍ਰਿਕਟ ਐਕਸ਼ਨ ਜਿਹੜਾ ਆਪ ਲੈਣਾ ਪੈਣਾ ਆ। ਜੇ ਕਲੀਨ ਅਪ ਆਪਾਂ ਆਪਣੀ ਕਮਿਊਨਿਟੀ ਨੂੰ ਚਾਹੁੰਦੇ ਆ ਵੀ ਕਰੀਏ, ਤੇ ਆਪਾਂ ਇਸ ਦੇ ਵਿੱਚ ਆਪਾਂ ਨੂੰ ਆਪ ਹੀ ਜਿਹੜੀ ਉਹ ਸਖਤੀ ਆ ਖੁਦ ਲਿਆਉਣੀ ਪੈਣੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਸਮਾਂ ਜਿਹੜਾ ਉਹ ਇੱਥੇ ਹੀ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਅਗਲੀ ਵਾਰੀ। ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।